ਪਿਆਰਿਓ ਅਸੀਂ ਆਪਣੀ ਮਾਂ ਬੋਲੀ ਦੇ ਵਿੱਚ ਆਖਦੇ ਆ ਅਦਲੇ ਦਾ ਬਦਲਾ। ਆਪਣੀ ਕੌਮੀ ਜ਼ੁਬਾਨ ਉਰਦੂ ਦੇ ਵਿੱਚ ਅਸੀਂ ਇਹਨੂੰ ਹੀ ਆਖਦੇ ਆ ਜੈਸਾ ਕਰੋਗੇ ਵੈਸਾ ਭਰੋਗੇ। ਪਿਆਰਿਓ ਖਿੱਤਾ ਅਰਬ ਦੇ ਵਿੱਚ ਵਸਣ ਵਾਲੇ ਵਸਨੀਕ ਇਸੇ ਹੀ ਗੱਲ ਨੂੰ, ਇਸੇ ਹੀ ਖਿਆਲ ਨੂੰ, ਇਸੇ ਹੀ ਕੌਲ ਨੂੰ ਇਸ ਤਰ੍ਹਾਂ ਬਿਆਨ ਕਰਦੇ ਨੇ, ਕਮਾ ਤਦੀਨੂ ਤਦਾਨੂ। ਤੇ ਜਿਹੜੇ ਅਹਿਲੇ ਯੂਰਪ ਨੇ ਜਾਂ USA, ਕੈਨੇਡਾ, ਆਸਟ੍ਰੇਲੀਆ ਦੇ ਇਲਾਕਿਆਂ ਦੇ ਵਿੱਚ ਰਹਿਣ ਵਾਲੇ ਲੋਕ ਨੇ, ਉਹ ਆਪਣੀ ਬੋਲੀ ਦੇ ਵਿੱਚ ਇਹਨੂੰ ਟਿਟ ਫਾਰ ਟੈਟ ਆਖਦੇ ਨੇ। ਪੱਲੇ ਖਰਚ ਨਹੀਂ ਬੰਨਦੇ ਪੰਛੀ ਤੇ ਦਰਵੇਸ਼ ਜੀ, ਜਿਨ੍ਹਾਂ ਨੂੰ ਆਸਰਾ ਰੱਬ ਦਾ ਉਹਨਾਂ ਨੂੰ ਰਿਜ਼ਕ ਹਮੇਸ਼। ਖੁਦਾ ਆਂਦਾ ਮੈਂ ਚੁੰਝ ਦਿੱਤੀ ਹੈ ਤੇ ਚੋਗ ਵੀ ਦਿਆਂਗਾ। ਤੇ ਸਾਡੀ ਤੇ ਏਡੀ ਭਾਗਾਂ ਵਾਲੀ ਧਰਤੀ ਹੈ ਕਿ ਜਿੱਥੇ ਇਨਸਾਨਾਂ ਤੋਂ ਅੱਡ ਹਜ਼ਾਰਾਂ ਦੀ ਤਾਦਾਦ ਵਿੱਚ ਪੱਖੂ ਵੀ ਬਾਹਰ ਦੇ ਦੇਸ਼ਾਂ ਚੋਂ ਸਾਡੇ ਕੋਲ ਹਰ ਸਾਲ ਇੱਥੇ ਚੋਗਾ ਚੁਗਣ ਆਉਂਦੇ ਨੇ। ਅੱਛੇ ਤੀਰ ਤਲਵਾਰ ਦੇ ਜ਼ਖਮ ਹੁੰਦੇ, ਮਲਮ ਨਹੀਂ ਜ਼ੁਬਾਨ ਦੇ ਫੱਟ ਦੀ ਵੇ। ਸਾਡਾ ਮੰਦਾ ਬੋਲ ਉਹਨੂੰ ਸਾਰੀ ਉਮਰ ਅੱਖ ਦੇ ਕੁੱਕਰੇ ਵਾਂਗਰ ਰੜਕਦਾ ਰਹੇਗਾ। ਵੇਖੋ ਨਾ, ਕਿਸੇ ਨੂੰ ਆਖੀਏ ਤੁਹਾਡੇ ਵਾਲਦ ਸਾਹਿਬ ਆ ਰਹੇ ਨੇ ਤੇ ਉਹ ਬੜਾ ਖੁਸ਼ ਹੁੰਦਾ ਹੈ, ਤੇ ਕਿਸੇ ਨੂੰ ਆਖੀਏ ਤੇਰੀ ਮਾਂ ਦਾ ਖਸਮ ਟੁਰਿਆ ਹੁੰਦਾ ਤੇ ਉਹ ਸਿਰ ਪਾੜਨ ਨੂੰ ਤਿਆਰ ਹੁੰਦਾ ਹੈ। ਆਪ ਮਿਲੇ ਸੋ दूध बराबर, मांग लिया सो पानी ते खो लिया सो लहू बराबर, ये सुथरे दी बाणी। मंगण गया सो मर गया, मंगण मूल ना जा। शरबत समझ के पी लैवे साडा वक्तां दा पानी आ। आप ते डुबियों बामणा ते जजमान भी डोबे। बामण ने कहा जी लो जी मैं ते कोई मंत्र पढ़ांगा ते जनाब दरिया चों लंघ जांदा, गल ही कोई नहीं। आप होवें तकड़ी ते क्यों लगे फकड़ी। सुच्चे सुचज्जे सोहणे ते सुंदर करदार ते करत दा मालक होना चाहिए। वाह। ओ चल मेले नू चली। बिस्मिल्लाहिर्रहमानिर्रहीम। शुरू खुदा दे नामों जिस दा जोड़ जवाब न कोई, जिस दी रहमत बख्शिश वाला अंत हिसाब ना कोई। प्यारे वेखण वालिओ, पंजाबी मां बोली दे जुबानो अदब ते सकाफत दे फरोग ते वधावे ते चढ़तल लई शुरू कीते जान वाले तुहाडे अपने YouTube चैनल मेला TV दे उत्ते तुहानूं दिल दीआं डुंगियाइयां तो सत बिस्मिल्ला ते जी आयां नूं आखने आ। प्यारिओ, साडा ये तरला है भई साडे इस चैनल नूं सबसक्राइब भी कर लवो, नाल लगा होया घंटी दा बटन जरूर दबाया जे। प्यारिओ, साडे व्लॉग्स नूं लाइक ते शेयर भी करया करो ते नाले सानू अपने कमेंट्स जरूर भिजवाया करो, क्यों जे तुहाडे कमेंट्स एक ते साडे वास्ते बड़ी हलाशेरी दा मूजब हुंदे ने ते दूजा असी तुहाडे कमेंट्स दे चानने अपनी गलबात नूं, अपनी गुफ्तगू नूं मजीद शिंगारन ते सवारन दा आरत जतन भी करते रहने आ। प्यारिओ, जिस तरह दुनिया की हर कौम दे विच सियाणे, हकीम, दाना, सूझवान ते विद्वान पाए जाते हैं, उस ही तरह दुनिया की हर जुबान दे विच, हर बोली दे विच हिकमत पारे, जरबुल इमसाल, अकवाले जरी, जिन्होंने असी अपनी मां बोली दे विच अखान आखने आ, वो भी पाए जाते हैं। कोई बोली अखाना तो वांझी या खाली नहीं हुंदी। मिसाल के तौर पर प्यारिओ, असी अपनी मां बोली दे विच आखने आ अदले दा बदला। अपनी कौमी जुबान उर्दू दे विच असी इहनूं ही आखने आ जैसा करोगे वैसा भरोगे। प्यारिओ, खित्ता अरब दे विच वसन वाले वसनीक इसे ही गल नूं, इसे ही ख्याल नूं, इसे ही कौल नूं इस तरह बयान करते हैं, कमा तदीनू तदानू।
ਤੇ ਜਿਹੜੇ ਅਹਿਲੇ ਯੂਰਪ ਨੇ ਜਾਂ USA ਕੈਨੇਡਾ ਆਸਟ੍ਰੇਲੀਆ ਦੇ ਇਲਾਕਿਆਂ ਦੇ ਵਿੱਚ ਰਹਿਣ ਵਾਲੇ ਲੋਕ ਨੇ, ਉਹ ਆਪਣੀ ਬੋਲੀ ਦੇ ਵਿੱਚ ਇਹਨੂੰ ਟਿਟ ਫਾਰ ਟੈਟ ਆਖਦੇ ਨੇ। ਯਾਨੀ ਅਖਾਣਾ ਤੋਂ ਖਾਲੀ ਕੋਈ ਜ਼ੁਬਾਨ ਨਹੀਂ ਹੁੰਦੀ, ਜਿਵੇਂ ਮੈਂ ਅੱਗੇ ਤੁਹਾਡੀ ਖਿਦਮਤ ਵਿੱਚ ਅਰਜ਼ ਕੀਤਾ। ਹਾਂ, ਇਸੇ ਇੱਕੋ ਹੀ ਸੋਚ ਨੂੰ ਜਿਹੜੀ ਹਰ ਥਾਂ ਦੇ ਵਸਣ ਵਾਲੇ ਬੰਦੇ ਸੋਚਦੇ ਨੇ, ਇਸੇ ਇੱਕੋ ਮੁਸਬਤ ਸੋਚ ਨੂੰ, ਮੱਤ ਵਾਲੀ ਗੱਲ ਨੂੰ ਹਰ ਜ਼ੁਬਾਨ ਦੇ ਬੋਲਣ ਵਾਲੇ ਆਪਣੀ ਆਪਣੀ ਜ਼ੁਬਾਨ ਦਾ ਚੋਲਾ ਪੁਆ ਲੈਂਦੇ ਨੇ। ਪਿਆਰਿਓ, ਅਸੀਂ ਬੜੇ ਹੀ ਮਸ਼ਕੂਰ ਹਾਂ ਤੁਹਾਡੀਆਂ ਮੁਹੱਬਤਾਂ ਦੇ, ਜਿਹੜੀਆਂ ਬਿਲਖਸੂਸ ਤੁਸੀਂ ਆਪਣੀ ਮਾਂ ਬੋਲੀ ਦੇ ਨਾਲ ਕਰ ਰਹੇ ਹੋ। ਸਾਨੂੰ ਇੰਝ ਜਾਪਦਾ ਹੈ ਕਿ ਜਿਸ ਮਕਸਦ ਦੇ ਵਾਸਤੇ ਅਸੀਂ ਰੋਜ਼ ਤੁਹਾਡੀ ਖਿਦਮਤ ਦੇ ਵਿੱਚ, ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਹਾਂ, ਰੱਬ ਸੱਚਾ ਸਾਈਂ ਸਾਡਾ ਉਹ ਮਕਸਦ ਪੂਰਾ ਕਰਦਾ ਜਾ ਰਿਹਾ ਹੈ। ਤੁਹਾਡਾ ਵਾਲਿਹਾਨਾਪਨ, ਤੁਹਾਡੀਆਂ ਮੁਹੱਬਤਾਂ ਸਾਡੇ ਵਾਸਤੇ ਬੜੀਆਂ ਹੀ ਹਲਾਸ਼ੇਰੀ ਦਾ ਸਬਬ ਹੁੰਦੀਆਂ ਨੇ। ਪਿਆਰਿਓ, ਅੱਜ ਫੇਰ ਤੁਸੀਂ ਬੜੇ ਬੜੇ ਪਿਆਰੇ ਆਪਣੇ ਕਮੈਂਟਸ ਭਿਜਵਾਏ ਨੇ, ਔਰ ਨਾਲ ਸਾਨੂੰ ਤੁਸੀਂ ਬਹੁਤ ਸਾਰੇ ਮਜ਼ੀਦ ਅਖਾਣ ਵੀ ਭਿਜਵਾਏ ਨੇ। ਤੇ ਆਓ ਫਿਰ ਤੁਹਾਡੇ ਅੱਜ ਦੇ ਭੇਜੇ ਹੋਏ ਅਖਾਣਾਂ ਦਾ ਪਰਾਗਾ ਲੈ ਕੇ ਤੇ ਚਲੀਏ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੇ ਕੋਲ, ਤੇ ਚੱਲ ਕੇ ਤੁਹਾਡੀ ਉਹਨਾਂ ਨਾਲ ਮੁਲਾਕਾਤ ਵੀ ਕਰਵਾਈਏ, ਤੇ ਨਾਲੇ ਬਾਬਾ ਜੀ ਤੋਂ ਤੁਹਾਡੇ ਸਵਾਲਾਤ ਦੇ ਜਵਾਬਾਤ ਤੇ ਤੁਹਾਡਿਆਂ ਅਖਾਣਾਂ ਦੇ ਤਰਾਜਮ ਤੇ ਮਤਾਲਬ ਚੱਲ ਕੇ ਪੁੱਛੀਏ। आओ जी साढ़े नाल। अस्सलाम वालेकुम जनाब। वालेकुम सलाम जनाब जी, आया नु जी, सत बिस्मिल्लाह जी, बड़ी मेहर जी बाबा जी। अच्छा जी, हुण गुजारिश है वे जी जी अज अखाणा दे ਤੁਹਾਡੇ ਕੋਲੋਂ ਮਤਲਬ ਤੇ ਬਾਅਦ ਚ ਪੁੱਛਾਂਗੇ। ਜੀ ਜੀ ਪਹਿਲੇ ਇੱਕ ਸਾਡੇ ਬੜੇ ਨਿੱਗੇ ਤੇ ਉੱਗੇ ਜਨਾਬ ਮਿੱਤਰ ਨੇ, ਸਾਡਾ ਮੁਸਤਕਿਲ ਪ੍ਰੋਗਰਾਮ ਵੇਂਦੇ ਨੇ, ਤੁਹਾਡੇ ਵਿਲਾਗਸ, ਤੁਹਾਡੇ ਬੜੇ ਆਸ਼ਿਕ ਨੇ। ਜੀ 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 ਉਹਨਾਂ ਨੇ ਇਹ ਫਰਮਾਇਆ, ਉਹਨਾਂ ਦਾ ਨਾਮ ਹੈ ਨਾਮੀ ਇਸਮੇ ਗ੍ਰਾਮੀ ਹੈ ਜੀ ਸਾਕਬ ਹਫੀਜ਼ ਜੀ ਜੀ ਮਾਸ਼ਾ। ਉਹਨਾਂ ਇਹ ਆਖਿਆ ਐਵੀਏਸ਼ਨ ਆਫੀਸਰ ਨੇ, ਤੇ ਉਹ ਆਂਦੇ ਨੇ ਕਿ ਬਾਬਾ ਜੀ ਨੂੰ ਸਾਡੇ ਵੱਲੋਂ ਇਹ ਤਰਲਾ ਕਰੋ ਵੀ ਜਿਹੜੇ ਸਾਡੇ ਹਾਣੀ ਨੇ, ਸਾਡੀ ਉਮਰ ਦੇ ਦੇਸ਼ ਪੰਜਾਬ ਦੇ ਵਾਸੀ ਨੇ, ਜਾਂ ਚਲੋ ਸਾਡੇ ਨਾਲੋਂ ਕੋਈ 5-7 ਸਾਲ 10 ਸਾਲ ਛੋਟੇ ਵੀ ਨੇ, ਉਹ ਤੇ ਪੰਜਾਬੀ ਦੇ ਬਹੁਤ ਸਾਰੇ ਲਫ਼ਜ਼ਾਂ ਦੇ ਮਤਲਬ ਜਾਣਦੇ ਨੇ, ਲੇਕਿਨ ਜਿਹੜੀ ਸਾਡੀ ਅਜੋਕੀ ਪੀੜ੍ਹੀ ਹੈ, ਸਾਡੀ ਨਵੀਂ ਨਸਲ, ਜਿਨ੍ਹਾਂ ਦੀ ਸਿੱਖਿਆ ਵਾਸਤੇ ਤੁਸੀਂ ਇਹ ਵਿਲਾਗਸ ਕਰਦੇ ਹੋ ਤਾਂ ਕਿ ਸਾਡੇ ਬੱਚਿਆਂ ਨੂੰ ਵੀ ਪੰਜਾਬੀ ਆਵੇ, ਤੇ ਉਹ ਫਰਮਾਉਂਦੇ ਨੇ ਕਿ ਉਹਨਾਂ ਨੂੰ ਮੁਸ਼ਕਿਲ ਲਫ਼ਜ਼ਾਂ ਦੇ ਮਹਿਣੇ ਨਹੀਂ ਆਉਂਦੇ। ਨਾਲ ਉਹਨਾਂ ਸਰ ਸਾਡੇ ਹੀ ਇੱਕ ਆਪਣਾ ਵਲਾਗ ਦੇ ਵਿੱਚ ਅਸਾਂ ਇੱਕ ਅਖਾਣ ਬੋਲਿਆ ਸੀ, ਉਹ ਸਾਡੇ ਹੀ ਇੱਕ ਅਖਾਣ ਦਾ ਉਹਨਾਂ ਨੇ ਹਵਾਲਾ ਵੀ ਦਿੱਤਾ ਹੈ। ਉਹਨਾਂ ਆਖਿਆ ਜੀ ਬਾਬਾ ਜੀ ਜਿਵੇਂ ਦੱਸਿਆ ਸੀ ਵੀ ਗੁਰੂ ਜਿਨ੍ਹਾਂ ਦੇ ਟੱਪਣੇ ਤੇ ਚੇਲੇ ਜਾਣ ਛੜੱਪ, ਉਹਨਾਂ ਆਖਿਆ ਇਹ ਅਖਾਣ ਜਿਹੜਾ ਇਹਦੇ ਵਿੱਚ ਗੁਰੂ ਦਾ ਕੀ ਤਰਜਮਾ ਹੈ, ਟੱਪਣੇ ਦਾ ਤੇ ਛੜੱਪ ਦਾ ਕੀ ਤਰਜਮਾ ਹੈ। ਉਹ ਕਹਿੰਦੇ ਨੇ ਕਿ ਜ਼ਰਾ ਇਸ ਤਰ੍ਹਾਂ ਨਾ ਨਖੇੜ ਕੇ ਲਫ਼ਜ਼ਾਂ ਦੇ ਪਹਿਲੇ ਬੜਾ ਚੰਗਾ ਉਹਨਾਂ ਸੁਝਾਅ ਦਿੱਤਾ ਜੀ। ਬੰਦਾ ਭੁੱਲਣਾ ਆ ਰਿਹਾ ਹੈ। ਹਾਂਜੀ ਹਾਂਜੀ। ਤੇ ਵਾਰਿਸ ਸ਼ਾਹ ਨੇ ਲਿਖਿਆ ਕਿ ਕੱਚਾ ਸ਼ੀਰ ਪੀਤਾ ਬੰਦਾ ਸਦਾ ਭੁੱਲਾ, ਮੁੱਢੋਂ ਆਦਮੋਂ ਭੁੱਲਣਾ ਰਾਹ ਹੋਇਆ। ਅੱਲਾਹੁ ਅਕਬਰ। ਤੋ ਗੱਲ ਇਹ ਹੈ ਕਿ ਇੱਕ ਦਿਨ ਅੱਗੇ ਵੀ ਇਸ ਤਰ੍ਹਾਂ ਇੱਕ ਭੁੱਲਣਾ ਹੋ ਗਈ ਸੀ ਕਿ ਉਹ ਢੇਲਿਆਂ ਦੀ ਗੱਲ ਹੋਈ ਤੇ ਦਮੜੀ ਦਾ ਜ਼ਿਕਰ ਕਰਨਾ ਸੀ ਜੀ। ਦਮੜੀ ਪੈਸੇ ਦਾ ਚੌਥਾ ਹਿੱਸਾ ਹੁੰਦੀ ਸੀ ਜੀ, ਤੇ ਢੇਲਾ ਅੱਧਾ ਪੈਸਾ ਹੁੰਦਾ ਸੀ ਤੇ ਪੌਲੀ ਜਿਹੜਾ ਉਹ ਪੌਣਾ ਪੈਸਾ ਹੁੰਦਾ ਸੀ। ਵਾਹ। ਤੋ ਉਹ ਵੀ ਜ਼ਰੂਰੀ ਸੀ ਕਿ ਦੱਸ ਦਿੰਦੇ। ਤੇ ਜਨਾਬ ਇਹ ਜਿਹੜਾ ਗੁਰੂ ਜਿਨ੍ਹਾਂ ਦੇ ਟੱਪਣੇ ਜੀ, ਕਿ ਜਿਨ੍ਹਾਂ ਦੇ ਗੁਰੂ ਜਿਹੜੇ ਨੇ ਉਹ ਟੱਪਣ ਨੱਚਣ ਦਾ ਸਾਰਾ ਵੱਲ ਜਾਣਦੇ ਹੋਣ। ਹਾਂਜੀ ਹਾਂਜੀ ਹਾਂਜੀ। ਤੇ ਟੱਪਣੇ ਦੀ ਮਾਰਫਤ ਵੇ ਐਕਸਪਰਟ, ਆਪਣੇ ਕੰਮ ਦੇ ਮਾਹਿਰ, ਮਹਾ ਗਿਆਨੀ, ਉੱਗੇ ਜਾਣੂ। ਜੀ ਜੀ। ਤੇ ਚੇਲੇ ਜਾਣ ਛੜੱਪ। ਫਿਰ ਉਹਨਾਂ ਦੇ ਚੇਲੇ ਹੌਲੀ ਹੌਲੀ ਨਹੀਂ ਟੁਰਦੇ, ਉਹਨਾਂ ਦੇ ਜਿਹੜੇ ਮੰਨਣਹਾਰ ਨੇ, ਉਹਨਾਂ ਦੇ ਜਿਹੜੇ ਉਹਨਾਂ ਕੋਲ ਸਿੱਖਣ ਵਾਲੇ ਨੇ, ਹਾਂਜੀ, ਚੇਲੇ ਉਹਨਾਂ ਦੇ ਸ਼ਾਗਿਰਦ ਜਿਹੜੇ ਨੇ, ਉਹ ਫਿਰ ਛੜੱਪੇ ਮਾਰਦੇ ਲਗੇ ਜਾਂਦੇ। ਵਾਹ ਵਾਹ ਵਾਹ। ਤੋ ਛੜੱਪ ਜਾਣ ਦਾ ਮਤਲਬ ਹੈ ਛੜੱਪਾ ਮਾਰਨਾ, ਵੱਡੀਆਂ ਵੱਡੀਆਂ ਛਲਾਂਗਾਂ। ਛੜੱਪਾ ਨਹੀਂ, ਛੜੱਪਾ ਛੋਟਾ ਹੁੰਦਾ ਹੈ, ਅੱਛਾ। ਛਾਲ ਵੱਡੀ ਹੁੰਦੀ ਹੈ। ਅੱਛਾ ਅੱਛਾ। ਛੜੱਪਾ ਹੁੰਦਾ ਜਿਹੜਾ ਇਸ ਤਰ੍ਹਾਂ ਉੱਭਰ ਕੇ ਉੱਥੇ ਕੋ ਪੈਣਾ, ਤੇ ਛਾਲ ਹੁੰਦੀ ਹੈ ਜਿਹੜੀ ਪਿੱਛੋਂ ਆ ਕੇ ਨੱਠ ਕੇ ਤੇ ਬੁੱਤੀ ਤੇ ਪੈਰ ਰੱਖ ਕੇ ਛਾਲ ਮਾਰਨੀ ਹੈ ਤੇ ਦਾਈ ਤੱਕ ਪੜਦਾ। ਹਾਂਜੀ 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 ਹਾਂਜੀ।
ਠੀਕ ਠੀਕ। ਹਾਂਜੀ, ਤੇ ਉਹਨਾਂ ਦਾ ਜੀ ਬੜਾ ਅੱਛਾ ਸੁਝਾਅ ਹੈ, ਅੱਗੋਂ ਅਸੀਂ ਧਿਆਨ ਰੱਖਾਂਗੇ ਜੀ। ਵਾਹ, ਲਓ ਜੀ ਸਾਕਿਬ ਹਫੀਜ਼ ਸਾਹਿਬ, ਇਨਸ਼ਾਅੱਲਾ ਤਮੀਲ ਹੋ ਗਈ, ਤੁਹਾਡਾ ਹੁਕਮ ਸਿਰ ਮੱਥੇ ਤੇ। ਸਾਡਾ ਤੇ ਮਕਸਦ ਹੀ ਇਹ ਵੇ, ਤੇ ਬਾਬਾ ਜੀ ਸਰਕਾਰ ਦਾ ਵੀ ਤੇ ਤੁਹਾਡੇ ਖਾਦਮ ਦਾ ਵੀ, ਕਿ ਲੋਕਾਂ ਨੂੰ ਅਸੀਂ ਆਪਣੇ ਅੱਜ ਕੱਲ੍ਹ ਦੇ ਬਿਲਖਸੂਸ ਤਲਬਾ ਉਹ ਤਾਲਬਾਤ ਸਾਡੇ ਬੱਚੇ, ਉਹਨਾਂ ਨੂੰ ਪੰਜਾਬੀ ਸਿਖਾਈਏ। ਤੁਸੀਂ ਵੇਖੋ ਨਾ, ਪੰਜਾਬੀ ਏਡੀ ਬਾਬਰਕਤ ਜ਼ੁਬਾਨ ਹੈ ਕਿ ਜਿੰਨੇ ਸਾਡੇ ਬੱਚੇ, ਸਾਡੇ ਗੁਜਰਨ ਦੀ ਇੱਕ ਸਾਡੇ ਦੋਸਤ ਦੀ ਬੇਟੀ, ਉਹ ਵੀ ਮਾਸ਼ਾਅੱਲਾ ਅੱਜ ਕੱਲ੍ਹ ਐਡੀਸ਼ਨਲ ਡਿਪਟੀ ਕਮਿਸ਼ਨਰ ਨੇ, ਤੇ ਉਹਨਾਂ ਵੀ ਜਦੋਂ ਇਮਤਿਹਾਨ ਦਿੱਤਾ ਮੁਕਾਬਲੇ ਦਾ, ਤਾਂ ਸਾਡੇ ਜ਼ਿਆਦਾਤਰ ਬੱਚੇ ਪੰਜਾਬੀ ਰੱਖਦੇ ਨੇ, ਕਿਉਂਕਿ ਪੰਜਾਬੀ ਉੱਥੇ ਨੰਬਰ ਬੜੇ ਦਿੰਦੀ ਹੈ। ਤੇ ਉਂਝ ਪੰਜਾਬੀ ਬੋਲਣ ਲੱਗਿਆਂ ਸਾਨੂੰ ਆਵਾਜ਼ਾਰੀ ਹੁੰਦੀ ਹੈ ਤੇ ਤਕਲੀਫ ਹੁੰਦੀ ਹੈ, ਲੇਕਿਨ ਇਨਸ਼ਾਅੱਲਾ ਤੁਹਾਡੇ ਵਰਗੇ ਪਿਆਰੇ ਜਦੋਂ ਲੋਕ ਸਾਡੇ ਨਾਲ ਜੁੜਦੇ ਜਾ ਰਹੇ ਨੇ, ਤੇ ਸਾਡੀ ਇਹ ਖਿਫਤ ਵੀ ਅੱਲਾਹ ਪਾਕ ਦੇ ਕਰਮ ਨਾਲ ਹੁਣ ਮਿਟਦੀ ਜਾਏਗੀ। ਕਿਉਂ ਕਿ ਸਾਡੀ ਜ਼ੁਬਾਨ ਕਿਸੇ ਜ਼ੁਬਾਨ ਨਾਲੋਂ ਵੀ, ਕਿਸੇ ਹਵਾਲੇ ਵੱਲੋਂ ਵੀ ਘੱਟ ਨਹੀਂ ਹੈ। ਅੱਛਾ ਜੀ, ਮੇਰੀ ਸਰਕਾਰ ਹੁਣ ਟੁਰਨੇ ਆ ਜਨਾਬ ਜੀ। ਅਖਾਣਾਂ ਦੀ ਰਾਹ। ਜੀ ਬਿਲਕੁਲ ਠੀਕ। ਤੇ ਜਿਹੜਾ ਪਹਿਲਾ ਅਖਾਣ ਹੈ ਜੀ ਜੀ ਉਹ ਬਾਬਾ ਜੀ ਸਾਡੇ ਇੱਕ ਬੜੇ ਹੀ ਪਿਆਰੇ ਜੀ, ਦੋਸਤ, ਜੀ, ਜੀ। ਸਾਡਾ ਫਖਰ, ਬਲਕਿ ਪਾਕਿਸਤਾਨ ਦਾ ਫਖਰ, ਜੀ, ਜੀ। ਦੁਬਈ ਦੇ ਵਿੱਚ ਇਸ ਵੇਲੇ ਮੁਕੀਮ ਨੇ ਬਸਿਲਸਿਲਾ ਰੋਜ਼ਗਾਰ। ਜੀ ਜੀ ਜੀ। ਤੇ ਉਹਨਾਂ ਦਾ ਇਸਮੇ ਗ੍ਰਾਮੀ ਹੈ ਪ੍ਰੋਫੈਸਰ ਡਾਕਟਰ ਆਮਰ ਨਾਸਰ ਗੁੱਜਰ, ਵਾਹ ਜੀ ਵਾਹ, ਔਰ ਸਰਜਨ ਨੇ ਬੜੇ ਆਲਾ ਪਾਏ ਨੇ ਕਮਾਲ ਹੋ ਗਈ ਜੀ, ਉੱਥੇ ਕਮਾਲ। ਮਾਸ਼ਾਅੱਲਾ ਬੜੇ ਬੜੇ ਵੱਡੇ ਜਿਹੜਾ ਰਾਇਲ ਉੱਥੋਂ ਦਾ ਹਸਪੀਟਲ ਹੈ, ਵਾਹ। ਉੱਥੇ ਸਰਜਰੀਜ਼ ਕਾਮਯਾਬ ਆਪਰੇਸ਼ਨਸ ਕਰਦੇ ਨੇ, ਅੱਲਾਹ ਪਾਕ ਉਹਨਾਂ ਨੂੰ ਕਾਮਯਾਬ ਕਰੇ। ਆਮੀਨ, ਸਾਡੇ ਆਮੀਨ, ਮੁਲਕ ਦਾ ਆਮੀਨ। ਸਾਡਾ ਹੀ- ਫਖਰ ਹੈ, ਸਾਡਾ ਹੀ ਨਾਂ ਹੈ ਸਾਡਾ ਜੀ, ਨਾਂ ਸਾਡਾ, ਉੱਥੇ ਰੋਸ਼ਨ ਸਾਡਾ। ਪਾਕਿਸਤਾਨ ਦਾ ਪਾ ਕਰਦੇ ਨੇ। ਜਾ ਜਾ, ਆਪਣੀ ਮਾਂ ਬੋਲੀ ਨਾਲ ਉਹਨਾਂ ਨੂੰ ਬਹੁਤ ਪਿਆਰ। ਬੜੀ ਬਾਤ ਹੈ ਜੀ, ਤੇ ਬੜੀ ਬਾਤ। ਤੁਹਾਡੇ ਜਨਾਬ ਬੜੇ ਵਾਸ਼ਕ ਨੇ, ਉਹਨਾਂ ਨੇ ਹਰ ਬੜਾ ਹਾਲਾਤ ਅੱਛਾ। ਦੇ ਪੁੱਤਰ ਨੂੰ ਆਪਣੀ ਮਾਂ ਨਾਲ ਪਿਆਰ ਹੁੰਦਾ ਹੈ। ਵਾਹ ਵਾਹ ਵਾਹ, ਹਾਂਜੀ, ਕੈਸੀ ਗੱਲ ਕਰ ਦਿੱਤੀ। ਹਾਂਜੀ ਹਾਂਜੀ। ਤੇ ਉਹਨਾਂ ਨੇ ਜਨਾਬ ਅਖਾਨ ਇੱਕ ਬੜਾ ਹੀ ਕੀਮਤੀ ਭਜਵਾਇਆ ਹੈ, ਹੂੰ ਔਰ ਬੜਾ ਆਲਾ ਪਾਏ ਦਾ ਸਾਡੇ ਜੀ, ਜੀ। ਸਾਡੀ ਮਾਂ ਬੋਲੀ ਦਾ। ਹੂੰ ਉਹ ਫਰਮਾਉਂਦੇ ਨੇ ਜੀ ਕਿ ਪੱਲੇ ਖਰਚ ਨਹੀਂ ਬੰਨਦੇ ਹੂੰ ਪੰਛੀ ਤੇ ਦਰਵੇਸ਼, ਜੀ, ਜਿਨ੍ਹਾਂ ਨੂੰ ਆਸਰਾ ਰੱਬ ਦਾ, ਵਾਹ। ਉਹਨਾਂ ਨੂੰ ਰਿਜ਼ਕ ਹਮੇਸ਼। ਹਾਂਜੀ ਇਹਦਾ ਤਰਜਮਾ ਦੱਸੋ ਜੀ। ਹਾਂਜੀ। ਇਹਦੇ ਚ ਇਹ ਜਿਹੜਾ ਖਾਨ ਹੈ, ਪੰਛੀ ਆਂਦੇ ਨੇ ਜਾਨਵਰ ਨੂੰ, ਪਖੇਰੂ ਨੂੰ, ਪਰਿੰਦਾ। ਜਿਹਦੇ ਪਰ ਹੁੰਦੇ ਨੇ, ਹਾਂ। ਪਰਾਂ ਨਾਲ ਉੱਡਣ ਵਾਲੇ ਨੂੰ। ਵਾਹ ਵਾਹ। ਤੇ ਇਹ ਲੋਕ ਪੰਛੀ ਜਿਹੜੇ ਨੇ, ਪੱਖੀ, ਵੇਖੋ ਨਾ, ਕੋਈ ਇਹਨਾਂ ਦਾ ਆਲਣੇ ਤੇ ਬਣਾਉਂਦੇ ਨਹੀਂ, ਕੋਈ ਪੱਕੇ ਘਰ ਨਹੀਂ ਹੁੰਦੇ, ਹਾਂ। ਕੋਈ ਇਹਨਾਂ ਦਾ ਆਮਦਨ ਦਾ ਜ਼ਰੀਆ ਨਹੀਂ ਹੁੰਦਾ। ਹਾਂਜੀ ਹਾਂਜੀ। ਤੇ ਰਾਤ ਦਰਖਤਾਂ ਤੇ ਰੁੱਖਾਂ ਤੇ ਬਹਿ ਕੇ ਕੱਢ ਲੈਂਦੇ ਨੇ। ਆਹ, ਫਿਰ ਵੇਖੋ ਹਜ਼ਾਰਾਂ ਦੇ ਹਿਸਾਬ ਨਾਲ ਜਿਹੜੇ ਪੱਖੀ ਨੇ, ਹਾਂ ਉਹ ਸਾਡੇ ਦੇਸ਼ ਪੰਜਾਬ ਵਿੱਚ ਆਉਂਦੇ ਨੇ, ਸਾਈਬੇਰੀਆ ਚੋਂ ਹਰ ਸਾਲ ਉੱਡ ਕੇ। ਹਜ਼ਾਰ ਹਾ ਮੀਲ ਦਾ ਸਫ਼ਰ ਅੱਛਾ, ਔਰ ਕਰਦੇ। ਹਜ਼ਾਰਾਂ ਮੀਲ ਦਾ ਸਫ਼ਰ ਹੈ। ਜੀ। ਔਰ ਹਜ਼ਾਰਾਂ ਜਾਨਵਰ ਨੇ, ਉਹ ਪਤਾ ਨਹੀਂ ਉੱਥੋਂ ਉੱਡਦੇ ਆ, ਮਮੋਲੇ ਤੇ ਕੂੰਜਾਂ ਤੇ ਹੋਰ ਬਹੁਤ ਸਾਰੇ, ਜੀ, ਜੀ। ਜਿਨ੍ਹਾਂ ਦੇ ਸਾਨੂੰ ਨਾਂ ਹੀ ਨਹੀਂ ਪਤਾ। ਜੀ ਜੀ। ਔਰ ਇਹ ਉੱਡਦੇ ਹੋਏ ਸਾਰਾ ਹਿੰਦੁਸਤਾਨ ਵੀ ਅਗਾਂਹ ਨੂੰ ਟੁਰ ਜਾਂਦੇ ਨੇ, ਔਰ ਆਪਣੀ ਚੋਗ ਚੁਗਣ ਆਉਂਦੇ ਨੇ। ਜੀ। ਕਈਆਂ ਇੱਥੇ ਸ਼ਿਕਾਰੀਆਂ ਫਾਈਆਂ ਲਾਈਆਂ ਹੁੰਦੀਆਂ ਨੇ, ਉਹਨਾਂ ਦਾ ਮੁਕੱਦਰ ਇੱਥੇ ਹੁੰਦਾ, ਕੁਝ ਇੱਥੇ ਰਹਿ ਜਾਂਦੇ ਨੇ। ਆਹ, ਤੇ ਸਾਡੀ ਤੇ ਏਡੀ ਭਾਗਾਂ ਵਾਲੀ ਧਰਤੀ ਹੈ ਕਿ ਜਿੱਥੇ ਇਨਸਾਨਾਂ ਤੋਂ ਅੱਡ ਹਜ਼ਾਰਾਂ ਦੀ ਤਾਦਾਦ ਵਿੱਚ ਪੱਖੂ ਵੀ ਬਾਹਰ ਦੇ ਦੇਸ਼ਾਂ ਚੋਂ ਆਉਂਦੇ ਸਾਡੇ ਕੋਲ ਹਰ ਸਾਲ ਇੱਥੇ ਚੋਗਾ ਚੁਗਣ ਆਉਂਦੇ ਨੇ। ਅੱਲਾਹੁ ਅਕਬਰ। ਤੇ ਜਦੋਂ ਅਸੀਂ ਵੇਖਦੇ ਆ ਵੀ ਇੱਥੇ ਆਟਾ ਨਹੀਂ ਪਿਆ ਲੱਭਦਾ, ਤੇ ਫਿਰ ਬੜਾ ਦੁੱਖ ਹੁੰਦਾ ਹੈ। ਹਾਂ ਜੀ ਹਾਂ। ਤੇ ਇਸ ਜਿਹੜਾ ਖਾਨ ਹੈ, ਇੱਕ ਸ਼ੇਰ ਦੀ ਸ਼ਕਲ 'ਚ ਇਹਦੇ 'ਚ ਦੱਸਿਆ ਹੈ ਕਿ ਜਿਹੜਾ ਪੱਖੂ ਹੈ, ਪੱਖੀ ਹੈ, ਜੀ ਜੀ। ਇਹਨੂੰ ਇਹ ਪੱਲੇ ਖਰਚ ਨਹੀਂ ਬਣਦਾ। ਹਾਂ। ਇਨਸਾਨ ਨੂੰ ਮੱਤ ਦਿੱਤੀ ਗਈ ਹੈ ਹਾਂ ਕਿ ਇਨਸਾਨਾਂ, ਕਿ ਜਿੰਨੇ ਦੁਨੀਆ ਦੇ ਘੱਲਿਆ, ਖੁਦਾ ਆਂਦਾ ਮੈਂ ਚੁੰਝ ਦਿੱਤੀ ਹੈ ਤੇ ਚੋਗ ਵੀ ਦਿਆਂਗਾ। ਵਾਹ। ਚੁੰਝ ਜਾਂਦੇ ਨੇ ਜਾਨਵਰ ਦਾ ਜਿਹੜਾ ਮੂੰਹ ਹੈ, ਆ ਉਹਨੂੰ ਜਿਹਦੇ ਨਾਲ ਉਹ ਦਾਣਾ ਫੜਦਾ ਹੈ। ਚੁਗਦਾ ਹੈ। ਤੇ ਜਿੰਨੇ ਉਹ ਆਂਦਾ ਮੈਂ ਚੁੰਝ ਦਿੱਤੀ ਏ ਤੇ ਚੋਗ ਵੀ ਦਿਆਂਗਾ। ਚੋਗ ਚੁਣੇ ਜਾਣ ਵਾਲੇ ਦਾਣੇ, ਜਿਹੜੀ ਉਹਨਾਂ ਦੀ ਖੁਰਾਕ ਹੈ। ਵਾਹ ਵਾਹ। ਤੇ ਜਦੋਂ ਰੱਬ ਇਹ ਆਂਦਾ ਹੈ, ਤੇ ਫਿਰ ਬੰਦਾ ਜਦੋਂ ਮਤਲਬ ਇਹ ਮਾਰ ਧਾੜ ਤੇ ਲੁੱਟ ਮਾਰਿਆ, ਵੇਖੋ ਨਾ ਦੁਨੀਆ 'ਚ ਕਿੱਡੇ ਫਸਾਦ, ਸਾਰੇ ਇਹ ਜ਼ਰ ਜ਼ਨ ਤੇ ਜ਼ਮੀਨ ਤੋਂ ਹੀ। ਜੀ ਜੀ। ਤੇ ਇਹਦੇ 'ਚ ਮੱਤ ਦਿੱਤੀ ਗਈ ਹੈ ਕਿ ਜਿਹੜੇ ਦੋ ਤਬਕੇ ਨੇ, ਇੱਕ ਪੱਖੂ ਯਾਨੀ ਪੰਛੀ ਜਾਨਵਰ, ਤੇ ਦੂਜੇ ਦਰਵੇਸ਼ ਲੋਕ, ਜੀ ਜੀ। ਉਹ ਵੀ ਆਪਣੇ ਕੋਲ ਜੇਬ 'ਚ ਪੈਸਾ ਨਹੀਂ ਰੱਖਦੇ। ਜੀ ਜੀ। ਇਸ ਵਾਸਤੇ ਵੀ ਉਹਨਾਂ ਦਾ ਖੁਦਾ ਤੇ ਪੂਰਾ ਯਕੀਨ ਹੁੰਦਾ ਹੈ ਭਰੋਸਾ। ਕਿ ਜਿੰਨੇ ਮੂੰਹ ਲਾਇਆ ਉਹਨੇ ਰੋਟੀ ਵੀ ਦੇਣੀ ਦੇਣੀ ਹੈ। ਵਾਹ, ਵਾਹ। ਉਹ ਰੋਟੀ ਦੇ ਟਾਈਮ ਤੇ ਦੇਣੀ ਦੇਣੀ ਹੈ। ਆਹਾ। ਇਸ ਵਾਸਤੇ
ਇਨਸਾਨ ਨੂੰ ਮੱਤ ਦਿੱਤੀ ਗਈ ਹੈ ਕਿ ਬੰਦਿਆ ਰੱਬ ਤੇ ਤਕਵਾ ਰੱਖ, ਵਾਹ। ਜਿੰਨਾ ਆਸਰਾ ਰੱਬ ਦਾ ਉਹਨਾਂ ਰਿਜ਼ਕ ਹਮੇਸ਼। ਹਮੇਸ਼। ਜਿਹੜੇ ਲੋਕ ਰੱਬ ਤੇ ਪੂਰਾ ਧਿਆਨ ਰੱਖਦੇ ਨੇ, ਪੂਰਾ ਯਕੀਨ ਰੱਖਦੇ ਨੇ ਜੀ, ਜੀ। ਕਿ ਉਹ ਸਾਡਾ ਪਾਲਣਹਾਰ, ਰੱਬ ਦਾ ਮੈਂ ਨਹੀਂ ਪਾਲਣ ਵਾਲਾ ਹੁੰਦਾ, ਵਾਹ ਵਾਹ ਵਾਹ, ਤੇ ਉਹ ਜਿਹੜੇ ਨੇ ਉਹਨਾਂ ਨੂੰ ਉਹ ਕਦੀ ਭੁੱਖਿਆਂ ਨਹੀਂ ਮਰਨ ਦਿੰਦਾ। ਵਾਹ ਵਾਹ। ਤੇ ਇਸ ਖਾਨ ਦੇ 'ਚ ਮੱਤ ਦਿੱਤੀ ਗਈ ਹੈ ਕਿ ਬੰਦਿਆ ਤੂੰ ਮਤਲਬ ਇਹ ਬੰਦਾ ਬਣ, ਬੰਦੇ ਦਾ ਮਤਲਬ ਇਹ ਬੰਦਗੀ ਕਰਨ ਵਾਲਾ, ਹਾਂ। ਹਾਂਜੀ, ਆਹਾ। ਤੇ ਆਜਜ਼ੀ ਕਰਨ ਵਾਲਾ। ਤੇ ਤੂੰ ਕਿੱਧਰ ਦਾ ਕਿੱਧਰ ਟੁਰਿਆ ਜਾਂਦਾ ਹੈ, ਕੀ ਪਿਆ ਕਰਨਾ ਹੈ? ਆਪੂ ਰੱਬ ਵਾਲੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਨਹੀਂ, ਹਾਂਜੀ। ਰਿਜ਼ਕ ਦੇਣਾ ਜਾਂ ਖੋਣਾ ਤੇ ਰੱਬ ਦਾ ਕੰਮ ਹੈ। ਅੱਲਾਹੁ ਅਕਬਰ। ਔਰ ਕੁਰਾਨ ਵਿੱਚ ਉਹਨੇ ਲਿਖਿਆ ਕਿ ਮੈਂ ਜਦੋਂ ਇਹ ਵੇਖ ਲੈਣਾ ਕਿ ਮੇਰਾ ਬੰਦਾ ਪੂਰਾ ਧਿਆਨ ਮੇਰੇ ਵੱਲ ਕਰਕੇ ਬਹਿ ਗਿਆ ਤੇ ਮੈਂ ਉਹਨੂੰ ਅਣਡਿੱਠੇ ਵਸੀਲੇ ਤੇ ਰੋਜ਼ੀ ਦੇਣਾ, ਵਾਹ। ਅਨਸੋਚੇ ਵਸੀਲੇ ਤੇ ਰੋਜ਼ੀ ਦੇਣਾ ਜਿੱਦਾਂ ਕਦੀ ਉਹਨੇ ਸੋਚਿਆ ਵੀ ਨਹੀਂ ਹੁੰਦਾ। ਅੱਲਾਹੁ ਤੋ ਇਸ ਵਾਸਤੇ ਸਾਨੂੰ ਪੂਰਾ ਯਕੀਨ ਰੱਖਣਾ ਚਾਹੀਦਾ ਹੈ ਕਿ ਰਿਜ਼ਕ ਜਿਹੜਾ ਦੇਣਾ ਖੋਣਾ ਉਹਦਾ ਕੰਮ ਹੈ ਜੀ। ਸਿਹਤ ਜ਼ਿੰਦਗੀ ਦੇਣਾ ਖੋਣਾ ਉਹਦਾ ਕੰਮ ਹੈ। ਵਾਹ। ਬੰਦੇ ਦਾ ਕੰਮ ਬੰਦਗੀ ਹੈ, ਬੰਦੇ ਦੇ ਪੁੱਤਰਾਂ ਵਾਲੇ ਕੰਮ ਕਰਨਾ, ਵਾਹ। ਜਿਹਦਾ ਹੁਕਮ ਅਮਰ ਸਾਨੂੰ ਦਿੱਤਾ ਗਿਆ ਹੈ, ਅਸੀਂ ਉਹ ਕਰੀਏ, ਵਾਹ ਹਾਂਜੀ। ਵਾਹ। ਇਸ ਵਾਸਤੇ ਇਹ ਮੱਤ ਦਿੱਤੀ ਗਈ ਹੈ ਵੀ ਵੇਖੋ ਨਾ ਤੁਹਾਡੇ ਸਾਹਮਣੇ ਪੱਖੂ ਨੇ, ਜਾਨਵਰ ਨੇ ਤੇ ਦਰਵੇਸ਼ ਨੇ, ਵਾਹ। ਉਹ ਨਹੀਂ ਬੰਨਦੇ ਤੇ ਜਨਾਬ ਬੱਚੇ ਨੇ ਦੁਨੀਆ 'ਚ ਹਜ਼ਾਰਾਂ ਲੱਖਾਂ ਦੀ ਤਾਦਾਦ 'ਚ ਪੱਖੂ ਵੀ ਨੇ, ਵਾਹ। ਦਰਵੇਸ਼ ਵੀ ਨੇ, ਵਾਹ। ਤੇ ਬੰਦਿਆ ਤੂੰ ਇਹ ਕਰ। ਵਾਹ ਜੀ ਜੀ। ਲਓ ਜੀ ਪਿਆਰਿਓ, ਇਸ ਅਖਾਨ ਦੇ ਵਿੱਚ ਜਿਹੜਾ ਸਬਕ ਹੈ ਉਹ ਤੇ ਬੜਾ ਹੀ ਸੋਹਣਾ ਨਖੇੜ ਕੇ ਬਾਬਾ ਜੀ ਤੁਹਾਨੂੰ ਦੱਸਿਆ। ਇਹਦੇ ਵਿੱਚ ਇੱਕ ਛੋਟੀ ਜੀ ਰਮਜ਼ ਇਹ ਵੀ ਹੈ ਕਿ ਵੇਖੋ ਨਾ, ਅੱਲਾਹ ਪਾਕ ਦੇ ਬੰਦਿਆਂ ਨੂੰ ਲਿਖਣ ਵਾਲਾ ਸਾਡਾ ਸ਼ਾਇਰ ਜਿਹੜਾ ਉਹਨੇ ਇਹ ਦੱਸਿਆ ਵੀ ਜਦੋਂ ਪੰਛੀ ਹਜ਼ਾਰ ਮੀਲ ਤੋਂ ਉੱਡ ਕੇ ਆਉਂਦੇ ਨੇ ਤੇ ਅੱਲਾਹ ਪਾਕ ਉਹਨਾਂ ਨੂੰ ਵੀ ਰਿਜ਼ਕ ਦਿੰਦਾ, ਤੇ ਤੂੰ ਕਮ ਸੇ ਕਮ ਪੰਛੀਆਂ ਜਿੰਨਾ ਹੀ ਤਕਵਾ ਰੱਖ ਲੈ ਆਪਣੇ ਰੱਬ ਤੇ, ਹਾਂ। ਦਰਵੇਸ਼ਾਂ ਜਿੰਨਾ ਹੀ ਤਕਵਾ ਅੱਲਾਹ ਪਾਕ ਤੇ ਕਰ ਲੈ, ਇਨਸ਼ਾਅੱਲਾ ਰੱਬ ਸਾਈਂ ਤੈਨੂੰ ਭੁੱਖਾ ਨਹੀਂ ਮਰਨ ਦੇਗਾ। ਤੇ ਦੂਜਾ ਅਖਾਨ ਬਾਬਾ ਜੀ ਸਾਨੂੰ ਜਿਹੜਾ ਭਿਜਵਾਇਆ ਜੀ, ਉਹ ਸਾਡੇ ਗੁਜਰਾਂਵਾਲਾ ਦੇ ਇੱਕ ਮਾਰੂਫ ਸਨਅਤਕਾਰ ਨੇ, ਪ੍ਰਾਈਮ ਸੋਪ ਇੰਡਸਟਰੀਜ਼ ਦੇ ਮਾਲਕ ਨੇ, ਤੇ ਸਾਡੇ ਸ਼ਹਿਰ ਦਾ ਇੱਕ ਹੋਰ ਉਹਨਾਂ ਦਾ ਹਵਾਲਾ ਹੈ ਵੇ ਕਿ ਇੱਕ ਬਹੁਤ ਵੱਡਾ ਨਾਂ ਹੈ ਗੁਜਰਾਂਵਾਲੇ ਦਾ, ਗੋਗਾ ਪਹਿਲਵਾਨ, ਸ਼ੇਰੇ ਪਾਕਿਸਤਾਨ, ਫਖਰੇ ਪਾਕਿਸਤਾਨ, ਉਹਨਾਂ ਦੇ ਇਹ ਭਾਂਜੇ ਨੇ ਸਕੇ, ਆਪ ਵੀ ਪਹਿਲਵਾਨ ਆਦਮੀ ਨੇ। ਜੀ ਜੀ ਜੀ। ਉਹਨਾਂ ਨੇ ਜਨਾਬ ਇਹ ਅਖਾਨ ਭਿਜਵਾਇਆ, ਬਲਕਿ ਵਾਰਿਸ ਸ਼ਾਹ ਦਾ ਇੱਕ ਸ਼ੇਰ ਹੈ ਜਿਹੜਾ ਅਖਾਨ ਦਾ ਰੂਪ ਧਾਰ ਚੁੱਕਿਆ ਹੋਇਆ ਹੈ। ਉਹ ਫਰਮਾਉਂਦੇ ਨੇ ਕਿ ਬਾਬਾ ਜੀਆਂ ਤੋਂ ਪੁੱਛੋ ਜੀ, ਤੇ ਪੁੱਛ ਕੇ ਸਾਨੂੰ ਦੱਸੋ ਕਿ ਅੱਛੇ ਤੀਰ ਤਲਵਾਰ ਦੇ ਜ਼ਖਮ ਹੁੰਦੇ, ਮਲਮ ਨਹੀਂ ਜ਼ੁਬਾਨ ਦੇ ਫੱਟ ਦੀ ਵੇ। ਹਾਂਜੀ। ਇਹਦਾ ਤਰਜਮਾ ਦੱਸਣ। ਤੀਰ ਤੇ ਤਲਵਾਰ ਨਾਲ ਜਿਹੜਾ ਜ਼ਖਮ ਲੱਗਾ ਹੈ ਨਾ, ਹਾਂ ਉਹਦਾ ਇਲਾਜ ਮਤਲਬ ਇਹ ਕਿ ਜਰਾ ਕੋਲ ਵੀ ਹੈ, ਹਕੀਮ ਕੋਲ ਵੀ ਹੈ ਜੀ। ਹਾਂਜੀ। ਉਹ ਫੱਟ ਲੱਗਾ ਹੈ ਜਿਸਮ ਨੂੰ, ਸਰੀਰ ਨੂੰ, ਹਾਂ ਜੀ, ਹਾਂ ਜੀ। ਹਾਂਜੀ। ਉਹਦੇ ਵਾਸਤੇ ਉਹ ਕੋ ਮਲਮਾ, ਕੋ ਦਵਾਈਆਂ, ਕੋਈ ਸਾਰਾ ਉਹ ਲਾ ਲੂ ਕੇ ਉਹਨੂੰ ਠੀਕ ਕਰ ਸਕਦਾ ਹੈ। ਹਾਂ ਜੀ। ਲੇਕਿਨ ਜਿਹੜਾ ਜ਼ਬਾਨ ਦੇ ਨਾਲ ਕਿਸੇ ਨੂੰ ਫੱਟ ਲਾਇਆ ਜਾਂਦਾ ਹੈ, ਆਹਾ, ਉਹਦਾ ਇਲਾਜ ਦੁਨੀਆ 'ਚ ਕੋਈ ਨਹੀਂ ਹੁੰਦਾ। ਜਿਹੜੀ ਗੱਲ ਅਸੀਂ ਮੂੰਹ ਕੱਢ ਦਿੰਦੇ ਹਾਂ ਤੇ ਜਦੋਂ ਅਸੀਂ ਮੂੰਹ ਬੋਲ ਕੇ ਕਿਸੇ ਨੂੰ ਜਿਹੜਾ ਜ਼ਖਮ ਲਾਉਂਦੇ ਹਾਂ, ਉਹਦਾ ਇਲਾਜ ਕਦੀ ਨਹੀਂ ਹੋ ਸਕਦਾ। ਉਹ ਵੇਖੋ ਨਾ ਜੀ, ਅਸੀਂ ਉਹਨੂੰ ਬਾਰ-ਬਾਰ ਮਗਰੋਂ ਸੀਨੇ ਵੀ ਲਾਈਏ ਤੇ ਜੋ ਵੀ ਜਦੋਂ ਅਸੀਂ ਉਹਦੇ ਨਾਲ ਉਹ ਮੰਦੀ ਗੱਲ ਕਰ ਦਿੰਦੇ ਹਾਂ ਤੇ ਸਾਡਾ ਮੰਦਾ ਬੋਲ ਉਹਨੂੰ ਸਾਰੀ ਉਮਰ ਅੱਖ ਦੇ ਕੁੱਕਰੇ ਵਾਂਗਰ ਰੜਕਦਾ ਰਹੇਗਾ। ਆਹਾ। ਇਸੇ ਵਾਸਤੇ ਆਨੇ ਨੇ ਪਹਿਲਾਂ ਸੋਚੋ ਤੇ ਫਿਰ ਬੋਲੋ, ਹਾਂ। ਪਹਿਲਾਂ ਤੋਲੋ ਤੇ ਫਿਰ ਬੋਲੋ। ਬੋਲੋ, ਵਾਹ ਹਾਂਜੀ। ਜੀ ਵਾਹ। ਤੋ ਗੱਲ ਨੂੰ ਪਹਿਲਾਂ ਤੋਲਣਾ ਚਾਹੀਦਾ ਹੈ ਕਿ ਮੈਂ ਜਿਹੜੀ ਗੱਲ ਮੂੰਹੋਂ ਕੱਢਣ ਲੱਗਾ ਮੈਂ ਐਵੇਂ ਛੜਪ ਕਰਕੇ ਨਾ ਕਰ ਦਿਆਂ। ਜੀ ਜੀ ਜੀ। ਇਸ ਵਾਸਤੇ ਕਿ ਜਿਹੜੀ ਗੱਲ ਮੂੰਹ ਨਿਕਲੀ ਹੋਈ ਹੈ ਨਾ, ਅਗਰ ਉਹ ਚੰਗੀ ਲੋਕ ਭਲਾਈ ਵਾਸਤੇ ਤੇ ਫਿਰ ਤੇ 100 ਬਿਸਮਿਲ੍ਲਾ, ਲੇਕਿਨ ਜੇ ਕਿਸੇ ਦੇ ਮੰਦੇ ਵਾਸਤੇ ਹੈ, ਕਿਸੇ ਨੂੰ ਦੁੱਖ ਦੇਣ ਲਈ ਹੈ, ਕਿਸੇ ਨੂੰ ਜ਼ਖਮ ਲਾਉਣ ਲਈ ਹੈ, ਜੀ ਜੀ। ਕਿਸੇ ਨੂੰ ਫੱਟ ਲਾਉਣ ਲਈ ਹੈ, ਤੇ ਫਿਰ ਉਹ ਬਹੁਤ ਬੁਰੀ ਬਾਤ ਹੈ। ਔਰ ਤੁਸੀਂ ਜਦੋਂ ਬੰਦੇ ਨਾਲ ਕੋਈ ਇੰਜ ਦਾ ਬੰਦਾ ਗੱਲ ਕਰ ਲੈਂਦਾ ਜੀ, ਤੇ ਬਾਅਦ 'ਚ ਪਿਆ ਮਾਫੀਆਂ ਵੀ ਮੰਗੇ, ਸਾਰਾ ਕੁਝ, ਲੇਕਿਨ ਉਹ ਅੰਦਰੋਂ ਉਹਨੂੰ ਜਿਹੜੀ ਸੱਟ ਵੱਜਦੀ ਹੈ ਨਾ ਸੁਣਨ ਵਾਲੇ ਨੂੰ, ਉਹ ਉਹੋ ਹੀ ਜਾਣਦਾ ਹੁੰਦਾ ਹੈ। ਇਸ ਵਾਸਤੇ ਬਾਬਾ ਜੀ ਨੇ ਮੱਤ ਦਿੱਤੀ ਹੈ ਕਿ ਬੰਦਿਆ
ਤੂੰ ਮਤਲਬ ਇਹ ਤੀਰ ਤਲਵਾਰ ਨਾਲ ਜਿਹੜੇ ਕਿਸੇ ਨੂੰ ਜ਼ਖਮ ਲਾਏਗਾ ਉਹ ਤੇ ਠੀਕ ਹੋ ਜਾਣਗੇ, ਲੇਕਿਨ ਜ਼ਬਾਨ ਨਾਲ ਕਿਸੇ ਨੂੰ ਜ਼ਖਮ ਨਾ ਲਾਈ, ਇਹ ਕਦੀ ਠੀਕ ਨਹੀਂ ਹੋਣਾ। ਹਾਂਜੀ, ਔਰ ਇਹਦੇ ਨਾਲ ਜਿਹੜਾ ਵਸੋਂ ਦੇ ਵਿੱਚ ਵਿਗਾੜ ਪੈਦਾ ਹੁੰਦਾ ਹੈ। ਹਾਂਜੀ, ਨਫ਼ਰਤਾਂ ਜਿੱਥੇ ਪੈਦਾ ਹੁੰਦੀਆਂ ਨੇ, ਵੇਖੋ ਨਾ, ਬੁਰਾਈ ਨਾਲ ਨਫ਼ਰਤ ਪੈਦਾ ਹੁੰਦੀ ਹੈ ਤੇ ਨਫ਼ਰਤ ਨਾਲ ਵਿਗਾੜ ਵਸੋਂ ਦੇ ਵਿੱਚ ਪੈਦਾ ਹੁੰਦਾ ਹੈ, ਔਰ ਵਿਗਾੜ ਦੇ ਨਾਲ ਝਗੜੇ ਲੜਾਈਆਂ ਤੇ ਦੰਗੇ ਫਸਾਦ ਹੁੰਦੇ ਨੇ। ਇਸ ਵਾਸਤੇ ਬਾਬਾ ਜੀ ਨੇ ਇਹ ਮੱਤ ਦਿੱਤੀ ਹੈ ਕਿ ਬੰਦਿਆ ਜਦੋਂ ਵੀ ਬੋਲੇ ਤੋਲੀ ਪਹਿਲਾਂ, ਆਨੇ ਨੇ ਜ਼ਬਾਨ ਸ਼ੀਰੀ ਮੁਲਕ ਗੀਰੀ, ਕਿ ਜ਼ਬਾਨ ਮਿੱਠੀ ਹੋਵੇ ਤੇ ਸਾਰਾ ਮੁਲਕ ਬੰਦਾ ਮਗਰ ਲਾਈ ਫਿਰਦਾ, ਸੋਚ ਕੇ ਕਿ ਮੈਂ ਜਿਹੜੀ ਗੱਲ ਕਰਨ ਲੱਗਾ ਕਿਸੇ ਨੂੰ ਤਕਲੀਫ ਤੇ ਨਹੀਂ ਦੇਗੀ, ਕਿਸੇ ਦਾ ਦਿਲ ਤੇ ਨਹੀਂ ਦਿਖਾਏਗੀ, ਕਿਸੇ ਨੂੰ ਸੱਟ ਤੇ ਨਹੀਂ ਲਾਏਗੀ। ਵੇਖੋ ਨਾ, ਕਿਸੇ ਨੂੰ ਆਖੀਏ ਤੁਹਾਡੇ ਵਾਲਦ ਸਾਹਿਬ ਆ ਰਹੇ ਨੇ ਤੇ ਉਹ ਬੜਾ ਖੁਸ਼ ਹੁੰਦਾ ਹੈ, ਤੇ ਕਿਸੇ ਨੂੰ ਆਖੀਏ ਤੇਰੀ ਮਾਂ ਦਾ ਖਸਮ ਟੁਰਿਆ ਹੁੰਦਾ ਤੇ ਉਹ ਸਿਰ ਪਾੜਨ ਨੂੰ ਤਿਆਰ ਹੁੰਦਾ ਹੈ। ਗੱਲ ਤੇ ਇਹ ਹੀ ਹੈ, ਲਫ਼ਜ਼ ਹਾਲਾਂ ਵਾਲਦ ਜਿਹੜਾ ਉਹ ਦੂਜੇ ਲਫ਼ਜ਼ਾਂ 'ਚ ਮਾਂ ਦਾ ਖਸਮ ਹੀ ਹੁੰਦਾ ਜਾਂ ਮਾਂ ਦਾ ਖਾਮਦ ਹੀ ਹੁੰਦਾ ਹੈ, ਲੇਕਿਨ ਗੱਲ ਇਹ ਵੇ ਕਿ ਲਫ਼ਜ਼ਾਂ ਦਾ ਗਲਤ ਇਸਤੇਮਾਲ ਅਰਸਤੂ ਦਾ ਕੌਲ ਇਹ ਬਹੁਤ ਵੱਡਾ ਗੁਨਾਹ ਹੈ। ਹਾਂਜੀ, ਇਸ ਵਾਸਤੇ ਸਾਨੂੰ ਲਫ਼ਜ਼ਾਂ ਦੀ ਸੁੱਧ ਵਰਤੋਂ ਕਰਨੀ ਚਾਹੀਦੀ ਹੈ। ਜਿਹੜੀਆਂ ਸੁਸਾਇਟੀਆਂ, ਜਿਹੜੇ ਮੁਆਸ਼ਰੇ, ਜਿਹੜੇ ਵਸੀਬ ਵਿੱਚ ਲਫ਼ਜ਼ਾਂ ਦੀ ਸੁੱਧ ਵਰਤੋਂ ਲੋਕੀ ਸਿੱਖ ਲੈਂਦੇ ਨੇ, ਉਹ ਮੁਆਸ਼ਰੇ ਜਿਹੜੇ ਨੇ ਗੁਲੋ ਗੁਲਜ਼ਾਰ ਬਣ ਜਾਂਦੇ ਨੇ ਔਰ ਫੁੱਲਾਂ ਦੀ ਤਰ੍ਹਾਂ ਹੋ ਜਾਂਦੇ ਨੇ। ਤੇ ਜਿੱਥੇ ਲੋਕ ਮਤਲਬ ਇਹ ਕਿ ਉਹਨਾਂ ਨੂੰ ਸਿੱਖਿਆ ਹੀ ਨਹੀਂ ਹੁੰਦੀ ਕਿ ਗੱਲ ਕਿਵੇਂ ਕਰਨੀ ਹੈ, ਉਹਨਾਂ ਮਤਲਬ ਵਸੇਬਾਂ ਦੇ ਅੰਦਰ ਘਰ ਘਰ ਲੜਾਈਆਂ ਤੇ ਝਗੜੇ, ਗਲੀ ਗਲੀ 'ਚ ਰੌਲੇ ਤੇ ਪੈ ਜਾਂਦੇ ਨੇ, ਲੇਕਿਨ ਸਿਰਫ ਇਸ ਜ਼ਬਾਨ ਦੀ ਵਜ੍ਹਾ ਨਾਲ। ਤੇ ਇਸ ਵਾਸਤੇ ਜ਼ਬਾਨ 'ਚੋਂ ਉਹ ਲਫ਼ਜ਼ ਕੱਢੋ ਕਿ ਜਿਹੜਾ ਕਿਸੇ ਨੂੰ ਤੀਰ ਤਲਵਾਰ ਬਣ ਕੇ ਨਾ ਲੱਗੇ। ਹਾਂਜੀ, ਬਣ ਕੇ ਸ਼ਹਿਦ ਬਣ ਕੇ ਮਿੱਠਾ, ਸ਼ਹਿਦ ਗੁੜੇ ਥੀ ਮਿੱਠਾ ਹੋਵੇ। ਹਾਂਜੀ, ਤੇ ਅਗਲੇ ਦਾ ਤੁਸੀਂ ਦਿਲ ਜਿੱਤ ਲਓ ਆਪਣੀ ਗੱਲ ਨਾਲ। ਇਹ ਸਿੱਖਿਆ ਵਾਰਿਸ ਸ਼ਾਹ ਨੇ ਦਿੱਤੀ। ਕਿੱਡੀ ਖੂਬਸੂਰਤ ਬਾਬਾ ਜੀ ਨੇ ਤਸ਼ਰੀਹ ਕੀਤੀ, ਕਿੱਡੀਆਂ ਸੋਹਣੀਆਂ ਗੱਲਾਂ ਦਸੀਆਂ। ਤੀਰ ਤਲਵਾਰ ਦਾ ਜ਼ਖਮ ਸਾਡੇ ਜਿਸਮ ਤੇ ਲੱਗਦਾ ਤੇ ਪਿਆਰਿਓ, ਜ਼ੁਬਾਨ ਸਾਡੀ ਰੂਹ ਤੇ ਫੱਟ ਲਾਉਂਦੀ ਹੈ, ਸਾਡੇ ਇਨਰ ਨੂੰ ਜ਼ਖਮੀ ਕਰ ਦਿੰਦੀ ਹੈ। ਤੇ ਸਾਨੂੰ ਆਪਣੀ ਜ਼ੁਬਾਨ ਦੇ ਨਾਲ ਕਿਸੇ ਦੇ ਦਿਲ ਦਾ ਸ਼ੀਸ਼ਾ ਨਹੀਂ ਠਕੋਰਨਾ ਚਾਹੀਦਾ, ਕਿਉਂਕਿ ਗੱਲ ਉਹੀ ਬਾਬਾ ਜੀ ਵਾਲੀ ਤੇ ਪੀਰ ਵਾਰਿਸ ਸ਼ਾਹ ਸੈਯਦ ਵਾਲੀ, ਵੀ ਜਿਸਮ ਦੇ ਉੱਤੇ ਫੱਟ ਲੱਗ ਜਾਏ, ਜ਼ਖਮ ਆ ਜਾਵੇ, ਕੋਈ ਦਵਾਈਆਂ ਸ਼ਵਾਈਆਂ, ਕੋਈ ਆਇੰਟਮੈਂਟਸ ਲਾਉਂਦੇ ਹਾਂ ਅਸੀਂ, ਕੋਈ ਉੱਤੇ ਐਪਲੀਕੇਸ਼ਨ ਕਰਨੇ ਆ, ਠੀਕ ਹੋ ਜਾਈਦਾ, ਲੇਕਿਨ ਰੂਹ ਦਾ ਜਿਹੜਾ ਫੱਟ ਹੈ ਨਾ ਜੀ, ਉਹ ਤਾਂ ਫਿਰ ਉਮਰਾਂ ਨਾਲ ਹੰਢਦਾ, ਉਹ ਮਗਰੋਂ ਨਹੀਂ ਲੈਂਦਾ, ਤੇ ਉਹ ਦਿਲ 'ਚ ਬੈਠੀ ਗੱਲ ਫਿਰ ਦਿਲੋਂ ਜਾਂਦੀ ਵੀ ਨਹੀਂ, ਤੇ ਉਹ ਜਿਹੜੇ ਕੋਈ ਮਸਾਲਹਤ ਤੇ ਸੁਲ੍ਹਾ ਹੋਣ ਦੇ ਇਮਕਾਨਾਤ ਨੇ ਉਹ ਵੀ ਮਾਦੂਮ ਹੋ ਜਾਂਦੇ ਨੇ, ਗੱਲ ਦੂਰ ਤੱਕ ਟੁਰ ਜਾਂਦੀ। ਤੇ ਬਾਬਾ ਜੀ ਹਜ਼ੂਰ ਅਗਲਾ ਜਿਹੜਾ ਅਖਾਣ ਹੈ ਉਹਦੇ ਬੋਲ ਇਸ ਤਰ੍ਹਾਂ ਨੇ ਕਿ ਆਪ ਮਿਲੇ ਸੋ ਦੂਧ ਬਰਾਬਰ, ਮਾਂਗ ਲਿਆ ਸੋ ਪਾਣੀ, ਤੇ ਖੋ ਲਿਆ ਸੋ ਲਹੂ ਬਰਾਬਰ, ਇਹ ਸੁਥਰੇ ਦੀ ਬਾਣੀ। ਵਾਹ ਵਾਹ ਵਾਹ। ਇਹ ਚੌਧਰੀ ਜ਼ਹੀਰ ਸਾਡੇ ਦੋਸਤ ਨੇ ਜੀ, ਡਸਕਾ ਤੋਂ ਉਹਨਾਂ ਭਜਵਾਇਆ। ਉਹ ਆਂਦੇ ਨੇ ਕਿ ਬਾਬਾ ਸੁਥਰੇ ਸ਼ਾਹ ਦਾ ਤੁਸਾਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਬੜੇ ਬੜੇ ਸੋਹਣੇ ਸ਼ੇਰ ਸੁਣਾਏ ਸਨ, ਤੁਸਾਂ ਵੀ ਸੁਣਾਏ ਸਨ। ਉਹ ਆਂਦੇ ਨੇ ਕਿ ਉਹਨਾਂ ਦਾ ਹੀ ਇਹ ਇੱਕ ਸ਼ੇਰ ਹੈ, ਲੇਕਿਨ ਇਹ ਜ਼ਰਬੁਲ ਮਿਸਲ ਦਾ ਅਖਾਨ ਦਾ ਦਰਜਾ ਇਖਤਿਆਰ ਕਰ ਗਿਆ ਹੈ। ਤੇ ਇਹਦੇ ਬਾਰੇ ਦੱਸੋ ਕਿ ਆਪ ਮਿਲੇ ਸੋ दूध ਬਰਾਬਰ, ਹਾਂਜੀ, ਤੇ ਮੰਗ ਲਿਆ ਸੋ ਪਾਣੀ, ਹੱਥ ਜੋ ਅੱਗੇ ਕਰ ਮੰਗ ਲਿਆ ਤੇ ਉਹ ਦੁੱਧ ਦਾ ਵੀ ਪਾਣੀ ਬਣ ਗਿਆ, ਤੇ ਖੋ ਲਿਆ ਸੋ ਲਹੂ ਬਰਾਬਰ, ਹਾਂਜੀ, ਛੀਨਣਾ ਵੀ ਜਾਇਜ਼ ਨਹੀਂ। ਹਾਂਜੀ ਹਾਂਜੀ, ਇਹ ਸੁਥਰੇ ਦੀ ਬਾਣੀ। ਵਾਹ ਵਾਹ। ਬਾਬਾ ਸੁਥਰੇ ਸ਼ਾਹ ਇਹ ਫਰਮਾਉਂਦੇ ਨੇ। ਹਾਂਜੀ, ਇਹ ਤਿੰਨ ਉਹਨਾਂ ਵੰਡਾ ਕੀਤੀਆਂ ਨੇ, ਇਹਦੇ ਤੇ ਜ਼ਰਾ ਤੁਸੀਂ ਵੀ ਰੋਸ਼ਨੀ ਪਾਓ ਜੀ। ਹਾਂਜੀ, ਬੜਾ ਸਿੱਧੀ ਗੱਲ ਉਹਨਾਂ ਕੀਤੀ ਹੈ ਕਿ ਆਪ ਤੁਹਾਨੂੰ ਕੋਈ ਦਵੇ, ਪਾਣੀ ਵੀ ਦਵੇ ਨਾ, ਤੇ ਉਹਨੂੰ ਦੁੱਧ ਦੇ ਬਰਾਬਰ ਸਮਝ ਕੇ ਪੀਓ। ਵਾਹ ਵਾਹ। ਹਾਂਜੀ, ਉਹ ਪਿਆਰ ਨਾਲ ਤੁਹਾਨੂੰ ਦੇ ਰਿਹਾ ਤੇ ਮੁਹੱਬਤ ਨਾਲ ਦੇ ਰਿਹਾ, ਉਹਦੇ 'ਚ ਭਾਵੇਂ ਅਗਰ ਉਹਦੇ ਕੋਲ ਸਿਰਫ ਪਾਣੀ ਹੈ, ਹਾਂਜੀ ਹਾਂਜੀ, ਤੇ ਉਹ ਤੁਹਾਨੂੰ ਮੁਹੱਬਤ ਨਾਲ ਦੇ ਰਿਹਾ, ਤੇ ਉਹਨੂੰ ਤੁਸੀਂ ਵੀ ਮੁਹੱਬਤ ਨਾਲ ਦੁੱਧ ਸਮਝ ਕੇ ਪੀਓ ਕਿ ਮੈਨੂੰ ਇਹ ਦੁੱਧ ਇਹਨੇ ਦਿੱਤਾ ਹੈ। ਤੋ ਬਾਬਾ ਜੀ ਸੁਥਰੇ ਸ਼ਾਹ ਨੇ ਇਹ ਮਤਲਬ ਇਹ ਕਮਾਲ ਕਰਤੀ ਇਸ ਸ਼ੇਰ ਵਿੱਚ। ਹਾਂਜੀ, ਤੇ ਬਾਕੀ ਜਿਹੜਾ ਖੋ ਕੇ ਕੋਈ ਸ਼ੈ ਲੈਣੀ ਹੈ, ਹਾਂਜੀ, ਉਹ ਤੇ ਬਹੁਤ ਹੀ ਬੁਰੀ ਚੀਜ਼ ਹੈ ਨਾ ਜੀ।
ਖੋਣਾ ਤੇ ਬੰਦੇ ਦੇ ਪੁੱਤਰਾਂ ਦਾ ਕੰਮ ਹੀ ਨਹੀਂ, ਕਿਸੇ ਦਾ ਹੱਕ ਖੋਣਾ ਹਾਂਜੀ। ਇਹਦੇ ਤੋਂ ਸਾਰੇ ਮਜ਼ਹਬਾਂ ਨੇ ਵਰਜਿਆ, ਮਨਾ ਕੀਤਾ, ਵਾਹ। ਆਖਿਆ ਹਾਂਜੀ ਕਿ ਕਿਸੇ ਕੋਲੋਂ ਕੋਈ ਵੀ ਸ਼ੈ ਨਾ ਖੋ ਕੇ ਲਵੋ। ਹਾਂ। ਇਸ ਵਾਸਤੇ ਉਹ ਤੇ ਫਿਰ ਤੁਸੀਂ ਉਹਦਾ ਲਹੂ ਕਰਨ ਵਾਲੀ ਗੱਲ ਹੈ ਹਾਂ। ਹਾਂਜੀ, ਉਹਦਾ ਖੂਨ ਕਰਨ ਵਾਲੀ ਗੱਲ ਹੈ ਹਾਂ। ਹਾਂਜੀ। ਤੋ ਜਿਹੜਾ ਬੰਦਾ ਵੀ ਇਸ ਤਰ੍ਹਾਂ ਕੰਮ ਕਰਦਾ ਹੈ ਉਹਨੂੰ ਇਹ ਮੱਤ ਦੇ, ਇਹ ਬਾਬੇ ਸੂਫੀ ਸੰਤ ਲੋਕ ਜਿਹੜੇ ਨੇ ਹਾਂਜੀ, ਹਾਂਜੀ। ਇਹਨਾਂ ਦੀਆਂ ਗੱਲਾਂ ਦੇ ਵਿੱਚ ਬੜੀਆਂ ਅਫਾਕੀ ਮੱਤਾਂ ਹੁੰਦੀਆਂ ਨੇ ਵਾਹ, ਵਾਹ। ਹਾਂਜੀ, ਸਦਾ ਰਹਿਣੀਆਂ ਮੱਤਾਂ ਹੁੰਦੀਆਂ ਨੇ ਔਰ ਇਹ ਕਦੀ ਆਊਟਡੇਟਡ ਨਹੀਂ ਹੁੰਦੀਆਂ ਨਹੀਂ ਜੀ। ਹਾਂਜੀ। ਕਿ ਵੇਖੋ ਨਾ ਕਿੱਡੀ ਸੋਹਣੀ ਗੱਲ ਹੈ ਕਿ ਜੇ ਕੋ ਆਪਣੇ ਆਪ ਦਵੇ ਤੇ ਉਹਨੂੰ ਦੁੱਧ ਸਮਝ ਕੇ ਪੀਣਾ ਹੈ, ਤੇ ਜੇ ਮੰਗ ਲਏਗਾ ਹਾਂ। ਹਾਂਜੀ ਤੇ ਫਿਰ ਉਹ ਦੁੱਧ ਵੀ ਹੋਏਗਾ ਤੇ ਉਹ ਪਾਣੀ ਵਰਗਾ ਹੋਏਗਾ। ਹਾਂਜੀ, ਯਾਨੀ ਤੈਨੂੰ ਆਪਣੀ ਈਗੋ ਕੁਰਬਾਨ ਕਰਨੀ ਪਈ। ਹਾਂਜੀ, ਇੱਕ ਹੋਰ ਬਾਣੀ ਹੈ, ਉਹਨੇ ਆਖਿਆ ਮੰਗਣ ਗਿਆ ਸੋ ਮਰ ਗਿਆ, ਮੰਗਣ ਮੂਲ ਨਾ ਜਾ। ਹਾਂਜੀ, ਤੋ ਮੰਗਣਾ, ਮੰਗ ਕੇ ਸ਼ੈ ਲੈਣੀ ਤੇ ਆਪਣੇ ਆਪ ਜਿਹੜਾ ਦਿੰਦਾ ਹੈ, ਇਹਦੇ ਚ ਜ਼ਮੀਨ ਅਸਮਾਨ ਦਾ ਫਰਕ ਹੈ। ਵਾਹ, ਵਾਹ। ਹਾਂਜੀ, ਇਹਦੇ ਚ ਉਹਨਾਂ ਮਨਾ ਕੀਤਾ ਕਿ ਮੰਗਣ ਤੋਂ, ਹਾਂ। ਕਿ ਮੰਗਣ ਵਾਲੇ ਪਾਸੇ ਨਾ ਨਹੀਂ ਜਾਣਾ। ਜਾਓ, ਨਹੀਂ ਜਾਣਾ, ਨਾ ਮੰਗਣਾ ਤੇ ਨਾ ਖੋਣਾ ਕਿਸੇ ਨਾ ਕਿਸੇ ਕੋਲੋਂ ਖੋਣਾ। ਚੀਜ਼ ਖੋਣੀ ਹੈ। ਦੋਵਾਂ ਚੀਜ਼ਾਂ ਤੋਂ ਉਹਨਾਂ ਮਨਾ ਕੀਤਾ ਕਿ ਕਿਸੇ ਕੋਲੋਂ ਸ਼ਾਇਦ ਜਿਹੜੀ ਬਗਲੀ ਪਾ ਕੇ ਘਰ ਘਰ ਮੰਗਣ ਵਾਲੇ ਲੋਕ ਨੇ, ਇਹ ਖੁਦਾ ਤੇ ਯਕੀਨ ਨਹੀਂ ਰੱਖਦੇ ਹਾਂ। ਕਿ ਖੁਦਾ ਤੇ ਅਗਰ ਯਕੀਨ ਰੱਖਣ ਕਿ ਜਿੰਨੇ ਮੂੰਹ ਲਾਇਆ ਉਹ ਖਾਣਾ ਵੀ ਦੇਗਾ, ਰੋਟੀ ਵੀ ਦੇਗਾ, ਜਿੰਨੇ ਚੁੰਝ ਲਾਈ ਉਹ ਜੋਗ ਵੀ ਦੇਗਾ, ਆ ਜੀ। ਤੇ ਫਿਰ ਉਹ ਇਸ ਤਰ੍ਹਾਂ ਨਾ ਕਰਨ। ਲਓ ਜੀ ਪਿਆਰਿਓ, ਇੱਕ ਬੜੀ ਪਿਆਰੀ ਗੱਲ ਮੈਨੂੰ ਯਾਦ ਆ ਗਈ ਭਈ ਇਹ ਪਹਾੜੀ ਇਲਾਕੇ ਜਿਹੜੇ ਸਾਡੇ ਹੁੰਦੇ ਨੇ ਨਾ, ਜਿਹਨੂੰ ਅਸੀਂ ਪੋਠੋਹਾਰ ਦੇ ਇਲਾਕੇ ਆਖਦੇ ਆ, ਉੱਥੇ ਚੂੰਕਿ ਪਹਾੜ ਉੱਚੇ ਨੀਵੇਂ ਹੁੰਦੇ ਨੇ ਤੇ ਉੱਥੇ ਬੋਰ ਕਰਕੇ ਨਲਕਿਆਂ ਦਾ ਪਾਣੀ ਤੇ ਆਉਂਦਾ ਨਹੀਂ, ਤੇ ਦੂਰ ਦਰਾਡਿਓਂ ਸੋਮਿਆਂ ਤੋਂ ਪਾਣੀ ਭਰ ਕੇ ਸਾਡੀਆਂ ਬੱਚੀਆਂ ਲਿਆਉਂਦੀਆਂ ਨੇ। ਤੇ ਉੱਥੇ ਪਹਾੜਾਂ ਦੇ ਵਿੱਚ ਕਿਤੇ ਉੱਤੇ ਆਬਾਦੀ ਸੀ, ਤੇ ਉੱਥੇ ਕੋਈ ਬੰਦਾ ਪ੍ਰਾਹੁਣਾ ਟੁਰ ਗਿਆ, ਤੇ ਹੈ ਵੀ ਬੜਾ ਪਿਆਰ ਵਾਲਾ ਜੀ ਸੀ, ਤੇ ਉਹ ਘਰ ਵਾਲੀ ਜਿਹੜੀ ਕੁੜੀ ਸੀ ਉਹਨੇ ਉਹਦੇ ਅੱਗੇ ਸਾਦਾ ਪਾਣੀ ਰੱਖਿਆ, ਤੇ ਉਹ ਨਾਲ ਉਹਨੇ ਇੱਕ ਮਾਈਏ ਦਾ ਬੋਲ ਬੋਲਿਆ ਭਈ ਸ਼ਰਬਤ ਸਮਝ ਕੇ ਪੀ ਲੈ ਵੇ, ਸਾਡਾ ਵਕਤਾਂ ਦਾ ਪਾਣੀ ਆ। ਵਾਹ। ਯਾਨੀ ਬੜੀ ਦੂਰੋਂ ਲੈ ਕੇ ਆਈ ਆ, ਔਰ 8-10 ਮੀਲ ਤੋਂ ਘੜਾ ਭਰ ਕੇ ਪਾਣੀ ਦਾ ਮੈਂ ਲੈ ਕੇ ਆਈ ਆ, ਤੇ ਇਹਨੂੰ ਸ਼ਰਬਤ ਹੀ ਸਮਝ ਕੇ ਪੀ ਲੈ। ਯਾਨੀ ਆਪ ਕੋਈ ਤੁਹਾਡੇ ਅੱਗੇ ਸ਼ਾਇਦ ਧਰੇ ਚਾਹ ਨਾਲ, ਪਿਆਰ ਨਾਲ, ਤੇ ਬਾਬਾ ਜੀ ਪੇ ਫਰਮਾਉਂਦੇ ਨੇ ਉਹਨੂੰ ਦੁੱਧ ਸਮਝ ਕੇ ਪੀਓ, ਭਾਵੇਂ ਪਾਣੀ ਸਾਦਾ ਹੀ ਹੋਵੇ। ਤੇ ਜੇ ਕਿਸੇ ਕੋਲੋਂ ਆਪ ਮੰਗੋਗੇ ਜਾਂ ਕਿਸੇ ਕੋਲੋਂ ਖੋ ਕੇ ਕੋਈ ਸ਼ੈ ਖਾਓਗੇ, ਉਹ ਗੱਲ ਨਹੀਂ ਫੱਬਦੀ, ਉਹ ਬੁਰੀ ਬਾਤ ਹੈ, ਉਹ ਸਾਡੇ ਇਖਲਾਕ ਤੋਂ ਵੀ ਖਿਲਾਫ ਹੈ, ਤੇ ਦੂਜਾ ਉਹਦੇ ਨਾਲ ਮੁਆਸ਼ਰੇ 'ਚ ਹੋਰ ਵੀ ਕਬਾਹਤਾਂ ਪੈਦਾ ਹੋ ਜਾਂਦੀਆਂ ਨੇ। ਤੇ ਅਗਲਾ ਬਾਬਾ ਜੀ ਅਖਾਨ ਜਿਹੜਾ ਨਾ ਜੀ, ਉਹ ਮੁਹੰਮਦ ਯਕੂਬ ਭੱਟ ਸਾਹਿਬ ਨੇ ਸ਼ੇਖੂਪੁਰਾ ਤੋਂ, ਜੀ ਜੀ ਜੀ, ਉਹਨਾਂ ਜਨਾਬ ਸਾਨੂੰ ਭਿਜਵਾਇਆ ਹੈ। ਉਹ ਆਖਦੇ ਨੇ ਕਿ ਬਾਬੇ ਹੋਰਾਂ ਤੋਂ ਇਹ ਪੁੱਛ ਕੇ ਦੱਸੋ ਜੀ ਕਿ ਆਪ ਤੇ ਡੁੱਬਿਓ ਬਾਹਮਣਾ ਤੇ ਜਜਮਾਨ ਵੀ ਡੋਬੇ, ਇਹਦਾ ਕੀ ਮਤਲਬ ਹੈ ਜੀ? ਇਹ ਜੀ ਗੱਲ ਇਹ ਹੈ ਕਿ ਇਹਦੇ 'ਚ ਦੱਸਿਆ ਇਹ ਗਿਆ ਇਸ ਅਖਾਨ ਦੇ ਵਿੱਚ ਜੀ। ਬਾਹਮਣ ਨੂੰ ਤੇ ਜਾਣਦੇ ਹੀ ਉਹ ਸਾਰੇ, ਹਾਂਜੀ ਜੀ। ਤੇ ਬਾਹਮਣ ਦੇ ਹੱਥ ਛੁਰਾ ਤੇ ਉਹ ਵੀ ਬੁਰਾ। ਤੇ ਬਾਹਮਣਾਂ ਨੇ ਇਨਸਾਨਾਂ ਨੂੰ 4 ਹਿੱਸਿਆਂ 'ਚ ਵੰਡਿਆ, ਔਰ ਜਿਹਨੂੰ ਜ਼ਾਤ ਪਾਤ ਆਂਦੇ ਨਹੀਂ, ਬਾਹਮਣਾ ਸ਼ੁਰੂ ਕੀਤੀ। ਵੇਦ, ਕਛਤਰੀ ਤੇ ਸ਼ੂਦਰ ਤੇ ਜਨਾਬ ਬਾਹਮਣ ਜੀ, ਹਾਂਜੀ। ਤੇ ਇਹ ਬਣਾ ਦਿੱਤੇ। ਤੇ ਜਨਾਬ ਇਨਸਾਨਾਂ ਨੂੰ ਆਖਿਆ ਜੀ ਇਹਨਾਂ ਨੂੰ ਵੇਖਣਾ ਵੀ ਗੁਨਾਹ ਹੈ ਤੇ ਇਹਨਾਂ ਨੂੰ ਹੱਥ ਲੱਗ ਜਾਏ। ਤੋ ਇਹ ਬਾਹਮਣਵਾਦ ਜਿਹੜੀ ਹੈ ਇਹ ਹਿੰਦੂਆਂ ਦੇ ਮੌਲਵੀ ਨੇ ਜੀ। ਤੋ ਇਹਨਾਂ ਨੇ ਇਹ ਕਿਸੇ ਜਗ੍ਹਾ ਤੇ ਇਸ ਤਰ੍ਹਾਂ ਹੋਇਆ ਵੀ ਕਿਤੇ ਦਰਿਆ ਅੱਗੇ ਆਉਂਦਾ ਸੀ ਤੇ ਕਿਤੇ ਜਾ ਰਹੇ ਸਨ। ਇਹ ਅਖਾਨ ਜਿਹੜਾ ਇੰਜ ਵੀ ਹੈ ਕਿ ਆਪ ਤੇ ਗਲਿਓਂ ਬਾਹਮਣਾ, ਆਪ ਤੇ ਡੁੱਬਿਓ ਬਾਹਮਣਾ, ਛੱਜ ਬਾਣ ਵੀ ਡੋਬੇ। ਕਿਤੇ ਇਹ ਆਉਂਦਾ ਜਜਮਾਨ ਵੀ ਡੋਬੇ ਜੀ। ਛੱਜ ਬਾਣ ਆਂਦੇ ਨੇ ਛੱਜ ਬਣਾਉਣ ਵਾਲਿਆਂ ਨੂੰ। ਅੱਛਾ, ਦੱਸਦੇ ਨੇ ਵੀ ਕਿਤੇ ਜਾ ਰਹੇ ਸਨ ਰਲ ਕੇ, ਕਿਤੇ ਟੁਰੇ ਜਾਂਦੇ ਸਨ ਜੀ ਜੀ। ਤੇ ਗੱਲ ਇਹ ਵੇ ਨਾ ਵੀ ਅੱਗੇ ਦਰਿਆ ਆ ਗਿਆ ਜੀ। ਹੁਣ ਬਾਹਮਣ ਨੇ ਕਿਹਾ ਜੀ ਲਓ ਜੀ ਮੈਂ ਤੇ ਕੋਈ ਮੰਤਰ ਪੜਾਂਗਾ ਤੇ ਜਨਾਬ ਦਰਿਆ 'ਚੋਂ ਲੰਘ ਜਾਂਦਾ, ਗੱਲ ਹੀ ਕੋਈ ਨਹੀਂ। ਹਾਂਜੀ, ਹੁਣ ਉਹ ਪਾਣੀ ਸੀ, ਉਹਨੇ ਨਹੀਂ ਲਿਹਾਜ਼ ਕਰਨਾ। ਉਹ ਲੱਗਾ ਕੋ ਆਪਣੇ ਮੰਤਰ ਪੜ੍ਹ ਕੇ ਪਾਣੀ 'ਚ ਵੜਿਆ, ਪਾਣੀ 'ਚ ਵੜ ਗਿਆ, ਉਹ ਡੁੱਬ ਗਿਆ। ਉਹ ਵੀ ਉਹਦੇ ਨਾਲ ਵਿਚਾਰੇ
ਉਹਨਾਂ ਸਮਝਿਆ ਅਸੀਂ ਵੀ ਇਹਦੇ ਨਾਲ ਲੱਗ ਕੇ ਤਰ ਜਾਾਂਗੇ। ਹਾਂ। ਉਹ ਛੱਜ ਬਾਂਹ ਨਾਲ ਜਿਹੜੇ ਸਨ ਛੱਜਾਂ ਵਾਲੇ, ਹਾਂਜੀ ਹਾਂਜੀ ਉਹ ਵੀ ਵਿਚਾਰੇ ਨਾਲ ਉਹਨਾਂ ਦੇ ਛੱਜ ਛੁੱਜ ਵੀ ਪਾਣੀ 'ਚ ਰੁੜ ਗਿਆ। ਉਹ ਇਹਦੇ 'ਚ ਮਤ ਇਹ ਵੇ ਵੀ ਬੰਦਾ ਜਿਹਨੂੰ ਬੜਾ ਭੁਲੇਖਾ ਹੁੰਦਾ ਨਾ ਕਿ ਆਪਣੀ ਬਹਾਦਰੀ ਦਾ, ਆਪਣੀ ਅਕਲ ਦਾ, ਬਹੁਤੀ ਵਾਰੀ ਉਹ ਇਸ ਤਰ੍ਹਾਂ ਦੇ ਮੂਰਖਾਂ ਵਾਲੇ ਕੰਮ ਕਰਦਾ ਵੀ ਉਹ ਆਪ ਤੇ ਮਰਦਾ ਹੀ ਏ, ਹੋਰ ਨਾ ਲੋਕਾਂ ਨੂੰ ਵੀ ਨਾਲ ਲੈ ਪੈਂਦਾ। ਲੈ ਜਾਂਦਾ ਹੈ। ਲਓ ਜੀ ਪਿਆਰਿਓ, ਆਪ ਤੇ ਡੁੱਬਿਓ ਬਾਹਮਣਾ ਜਜਮਾਨ ਵੀ ਡੋਬੇ। ਬਾਬਾ ਜੀ ਪੇ ਫਰਮਾਉਂਦੇ ਨੇ ਵੀ ਸਾਨੂੰ ਅੰਨੀ ਤਕਲੀਦ ਨਹੀਂ ਕਿਸੇ ਦੀ ਕਰਨੀ ਚਾਹੀਦੀ। ਹੁਣ ਕੋਈ ਬੰਦਾ ਜੋ ਫੜਾਂ ਪਿਆ ਮਾਰਦਾ ਕਿ ਮੈਂ ਇਹ ਮੰਤਰ ਪੜ੍ਹ ਕੇ ਤੇ ਦਰਿਆਓਂ ਪਾਰ ਲੰਘ ਜਾਵਾਂਗਾ ਵਗਦੇ ਪਾਣੀ ਦੇ ਵਿੱਚੋਂ ਹੀ, ਤੇ ਸਾਨੂੰ ਵੀ ਕੋਈ ਆਪਣੀ ਅਕਲ ਤੋਂ ਕੰਮ ਲੈਣਾ ਚਾਹੀਦਾ ਕਿ ਕਿਆ ਵਾਕਈ ਇਹ ਮੰਤਰ ਜੰਤਰ ਜਿਹੜੇ ਨੇ ਇਹਨੂੰ ਦਰਿਆਓਂ ਪਾਰ ਲੰਘਾ ਸਕਦੇ ਨੇ। ਤੇ ਜੇ ਅਸੀਂ ਆਪਣੀ ਅਕਲ ਤੋਂ ਕੰਮ ਨਾ ਲਵਾਂਗੇ ਤੇ ਅੰਨੀ ਤਕਲੀਦ ਉਹਦੀ ਕਰਾਂਗੇ ਤੇ ਫਿਰ ਉਹ ਤੇ ਡੁੱਬੇਗਾ, ਨਾਲ ਸਾਨੂੰ ਵੀ ਡੋਬ ਛੱਡੇਗਾ। ਬਾਬਾ ਜੀ ਅਗਲਾ ਜਿਹੜਾ ਅਖਾਨ ਤੁਹਾਡੀ ਖਿਦਮਤ 'ਚ ਮੈਂ ਪੇਸ਼ ਕਰਨ ਲੱਗਾ, ਉਹ ਇੰਡੀਆ ਤੋਂ ਸਾਡੇ ਮਿੱਤਰ, ਸਾਡੇ ਦਰਸ਼ਕ ਦੋਪਿੰਦਰ ਸਿੰਘ ਹੋਰਾਂ ਸਾਨੂੰ ਭਿਜਵਾਇਆ ਹੈ। ਉਹ ਆਖਦੇ ਨੇ ਭਈ ਆਪ ਹੋਵੇਂ ਤਕੜੀ ਤੇ ਕਿਉਂ ਲੱਗੇ ਫੱਕੜੀ। ਵਾਹ ਵਾਹ ਵਾਹ। ਇਹਦਾ ਤਰਜਮਾ ਦੱਸੋ ਜੀ। ਹਾਂਜੀ, ਇਹਦਾ ਮਤਲਬ ਇਹ ਵੇ ਕਿ ਆਪ ਹੋਵੇਂ ਤਕੜੀ ਕਿਉਂ ਲੱਗੇ ਫੱਕੜੀ, ਤੇ ਤਕੜੀ ਦਾ ਮਤਲਬ ਹੈ ਤਗੜੀ, ਜੀ ਮਜ਼ਬੂਤ। ਇਹਦੇ 'ਚ ਦੱਸਿਆ ਗਿਆ ਕਿ ਜਿਹੜਾ ਬੰਦਾ ਕਿਰਦਾਰ ਦਾ ਮਜ਼ਬੂਤ ਹੁੰਦਾ ਨਾ ਜੀ, ਹਾਂਜੀ, ਉਹਨੂੰ ਮਤਲਬ ਇਹ ਕਿ ਕੋਈ ਉਹਦੇ ਵੱਲ ਉਂਗਲੀ ਕਰੇਗਾ ਤੇ ਉਹਨੂੰ ਉਹਦੇ ਤੇ ਸ਼ਰਮ ਆਏਗੀ। ਹਾਂ, ਫੱਕੜੀ ਆਉਂਦੇ ਨੇ ਕਿਸੇ ਤੇ ਝੂਠਾ ਦੋਸ਼ ਲਾਣਾ, ਕੋਈ ਝੂਠਾ ਇਲਜ਼ਾਮ ਇਲਜ਼ਾਮ ਲਾ ਦੇਣਾ। ਜੀ ਜੀ ਹਾਂਜੀ, ਤੇ ਇਹਨੇ ਦੱਸੇ ਇਸ ਅਖਾਨ 'ਚ ਇਹ ਦੱਸਿਆ ਕਿ ਬੰਦੇ ਨੂੰ ਆਪ ਪੂਰੇ ਗੁਣਾਂ ਦਾ ਮਾਲਕ ਹੋਣਾ ਚਾਹੀਦਾ, ਹਾਂ, ਪੂਰੀਆਂ ਸਿਫਤਾਂ ਦਾ ਮਾਲਕ ਹੋਣਾ ਚਾਹੀਦਾ, ਤਾਂ ਕਿ ਉਹਦੇ 'ਚ ਕਿਸੇ ਕਿਸਮ ਦੀ ਕੋਈ ਕਮਜ਼ੋਰੀ ਨਾ ਹੋਵੇ ਵਾਹ, ਜਿਹਦੇ ਪਾਰੋਂ ਉਹਦੇ ਤੇ ਕੋਈ ਇਲਜ਼ਾਮ ਲਾ ਸਕੇ ਔਰ ਉਹਦੇ ਵੱਲ ਉਂਗਲ ਕਰ ਸਕੇ। ਤੇ ਜਿਹੜਾ ਬੰਦਾ ਪੂਰਾ ਮਤਲਬ ਇਹ ਕਿ 70 ਪੁੰਨ ਜਿਹਨੂੰ ਆਉਂਦੇ ਨੇ ਪੰਜਾਬੀ 'ਚ, ਵਾਹ, ਹਾਂਜੀ, ਪੂਰੀਆਂ ਖੂਬੀਆਂ ਦਾ ਮਾਲਕ ਏ, ਉਹਦੇ ਵੱਲ ਕੋਈ ਉਂਗਲੀ ਨਹੀਂ ਕਰ ਸਕਦਾ। ਔਰ ਅਗਰ ਕਰੇਗਾ ਵੀ ਤੇ 10 ਬੰਦੇ ਉਹਨੂੰ ਝੂਠੀਆਂ ਕਰਨਗੇ ਉਂਗਲੀ ਕਰਨ ਵਾਲੇ ਨੂੰ ਕਿ ਕੋਈ ਸ਼ਰਮ ਕਰ, ਕੋਈ ਹਿਆ ਕਰ, ਕਿਹਦੇ ਤੇ ਇਲਜ਼ਾਮ ਪਿਆ ਲਾਣਾ ਹੈ। ਵਾਹ ਵਾਹ। ਹਾਂਜੀ, ਤੇ ਇਸ ਲਈ ਸਾਨੂੰ ਇਸ ਅਖਾਨ ਵਿੱਚ ਸਿੱਖਿਆ ਦਿੱਤੀ ਗਈ ਹੈ ਕਿ ਸਾਨੂੰ ਸਾਰਿਆਂ ਨੂੰ ਬਾ ਕਿਰਦਾਰ ਹੋਣਾ ਚਾਹੀਦਾ, ਵਾਹ ਵਾਹ, ਸੁੱਚੇ ਸੁਚੱਜੇ ਸੋਹਣੇ ਤੇ ਸੁੰਦਰ ਕਿਰਦਾਰ ਤੇ ਕਰਤ ਦਾ ਮਾਲਕ ਹੋਣਾ ਚਾਹੀਦਾ। ਵਾਹ ਵਾਹ, ਸਾਡੇ ਕੰਮਕਾਰ ਏਡੇ ਕੁ ਸੋਹਣੇ ਤੇ ਸੁਚੱਜੇ ਹੋਣੇ ਚਾਹੀਦੇ ਨੇ ਕਿ ਅਸੀਂ ਹਰ ਬੰਦਾ ਇੱਕ ਮਿਸਾਲ ਬਣ ਜਾਈਏ ਦੂਜਿਆਂ ਲਈ, ਵਾਹ, ਤੇ ਫਿਰ ਕੋਈ ਵੀ ਸਾਡੇ ਤੇ ਇਲਜ਼ਾਮ ਨਹੀਂ ਲਾਏਗਾ। ਕੋਈ ਛੋਟੀ ਤੋਂ ਛੋਟੀ ਕਮੀ ਵੀ ਨਹੀਂ ਹੋਣੀ ਚਾਹੀਦੀ, ਜਿਹੜੀ ਛੋਟੀ ਤੋਂ ਛੋਟੀ ਕਮੀ ਵੀ ਹੈ ਮੈਂ ਉਹਦੇ ਵੱਲ ਵੀ ਧਿਆਨ ਦੇ ਕੇ ਉਹਨੂੰ ਵੀ ਮੁਕਾ ਦਿਆਂ ਤਾਂ ਕਿ ਮੇਰੇ ਵੱਲ ਕੋਈ ਉਂਗਲ ਨਾ ਕਰ ਸਕੇ। ਪਿਆਰਿਓ, ਬਾਬਾ ਜੀ ਨੇ ਬੜੀ ਹੀ ਪਿਆਰੀ ਗੱਲ ਕੀਤੀ ਤੇ ਬੜੀ ਮੱਤ ਹੈ ਇਸ ਅਖਾਨ ਦੇ ਵਿੱਚ ਭਈ ਆਪ ਜੇ ਹੋਵੇਂ ਤਕੜੀ ਤੇ ਕਾਹਨੂੰ ਲੱਗੇ ਫੱਕੜੀ। ਬੰਦੇ ਨੂੰ ਇੰਤਹਾਈ ਬਾ ਕਿਰਦਾਰ, ਮਜ਼ਬੂਤ ਕਿਰਦਾਰ ਵਾਲਾ ਤੇ ਅੱਛੇ ਕਰੈਕਟਰ ਵਾਲਾ ਹੋਣਾ ਚਾਹੀਦਾ ਹੈ, ਬੇਐਬ ਹੋਣਾ ਚਾਹੀਦਾ ਹੈ, ਤੇ ਇਨਸ਼ਾਅੱਲਾ ਅੱਲਾਹ ਪਾਕ ਦੀ ਮਿਹਰ ਫਿਰ ਉਹਦੇ ਨਾਲ ਰਲ ਜਾਂਦੀ ਹੈ। ਤੇ ਹੋ ਨਹੀਂ ਸਕਦਾ ਕਿ ਕੋਈ ਉਹਦੇ ਤੇ ਕੋਈ ਇਲਜ਼ਾਮ ਲਾ ਸਕੇ। ਜੇ ਕੋਈ ਲਾਵੇਗਾ ਵੀ ਤੇ ਉਸ ਨੇਕ ਸ਼ੋਹਰਤ ਬਾ ਕਿਰਦਾਰ ਆਦਮੀ ਦੀ ਸ਼ੋਹਰਤ ਆਪਣੀ ਸੁਸਾਇਟੀ 'ਚ, ਆਪਣੇ ਵਸੇਬ ਵਿੱਚ ਐਸੀ ਅੱਛੀ ਹੋਏਗੀ ਕਿ ਕੋਈ ਯਕੀਨ ਹੀ ਨਹੀਂ ਕਰੇਗਾ। ਫੱਕੜੀ ਲਾਉਣ ਵਾਲੇ, ਇਲਜ਼ਾਮ ਲਾਉਣ ਵਾਲੇ ਨੂੰ ਆਪੇ ਲੋਕ ਹੀ ਪਏ ਉੱਠ ਉੱਠ ਕੇ ਝੂਠਾ ਕਰਨਗੇ ਤੇ ਉਹਨੂੰ ਜੁੱਤੀਆਂ ਪਏ ਮਾਰਨਗੇ ਭਈ ਉਹ ਬੰਦਾ ਤੇ ਇਸ ਤਰ੍ਹਾਂ ਦਾ ਹੋ ਹੀ ਨਹੀਂ ਸਕਦਾ। ਯਾਨੀ ਆਪਣੇ ਕਿਰਦਾਰ ਦੀ, ਆਪਣੀ ਸ਼ਖਸੀਅਤ ਦੀ ਐਸੀ ਨੇਕ ਸ਼ੋਹਰਤ ਆਪਣੇ ਮੁਆਸ਼ਰੇ ਦੇ ਵਿੱਚ ਬਖੇਰੋ ਕਿ ਦੁਨੀਆ ਤੁਹਾਡੀ ਸਫਾਈ ਪਈ ਦੇਵੇ, ਤੁਹਾਡੇ ਕਿਰਦਾਰ ਦੀ ਸ਼ਹਾਦਤ ਦੂਸਰੇ ਲੋਕ ਦੇਣ। ਪਿਆਰਿਓ, ਇਹਦੇ ਨਾਲ ਹੀ ਹੁਣ ਸਾਡਾ ਅੱਜ ਦਾ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ ਹੈ। ਲੈਓ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ, ਰੱਬ ਰਾਖਾ ਤੇ ਅੱਲਾ ਬੇਲੀ। ओ चल
ਰੌਣਕ ਹੋ ਜਾਉ ਛੱਟ ਵੇ ਚੱਲ ਮੇਲੇ ਨੂੰ ਚਲੀਏ ਓ ਰੌਣਕ ਹੋ ਜਾਉ ਛੱਟ ਵੇ ਚੱਲ ਮੇਲੇ ਨੂੰ ਚਲੀਏ ਮੱਲਾ ਕੱਢ ਕੁੜਦੇ ਦੇ ਵੱਟ ਵੇ ਚੱਲ ਮੇਲੇ ਨੂੰ ਚਲੀਏ ਹਾਏ ਚੱਲ